ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫਿਰ ਕਰਾਂਗੇ ਕਈ ਅਹਿਮ ਖਬਰਾਂ ਤੇ ਚਰਚਾ। ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 20 ਜਨਵਰੀ ਹੈ ਤੇ ਦਿਨ ਸ਼ੁੱਕਰਵਾਰ ਹੈ। ਅੱਜ ਦਿਨ ਸ਼ੁੱਕਰਵਾਰ ਹੈ ਤੇ ਅੱਜ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਦੇ ਲਈ ਰੁਕਣ ਤੋਂ ਬਾਅਦ ਆਪਾਂ ਤੁਹਾਡੀਆਂ ਕਾਲਸ ਵੱਲ ਚੱਲਾਂਗੇ, ਤੁਹਾਡੇ ਸਵਾਲਾਂ ਵੱਲ ਚੱਲਾਂਗੇ। ਕਿਸੇ ਵੀ ਮਸਲੇ ਤੇ ਸਵਾਲ ਕਰਨ ਦੇ ਲਈ ਮਿੰਟੂ ਜੀ ਨੂੰ ਤੁਸੀਂ ਸਟੂਡੀਓ ਦਾ ਨੰਬਰ 408 272 5200 ਡਾਇਲ ਕਰ ਸਕਦੇ ਹੋ ਤੇ ਆਪਣਾ ਸਵਾਲ ਕਰ ਸਕਦੇ ਹੋ। ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਤਰ੍ਹਾਂ ਦੀ ਪਾਲਿਸੀ ਲੈਣਾ ਚਾਹੁੰਦੇ ਹੋ ਜਾਂ ਚੇਂਜ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ US ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ, ਇੰਡੀਅਨ ਕੰਜ਼ੀਰੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਟਾ ਨੇਲਾ ਦੀ। ਨਿਮਾ ਸਹੂਲਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਮੁੱਖ ਮੰਤਰੀ ਸਾਹਿਬ ਦੇ ਬਿਆਨ ਤੋਂ। ਮਾਨ ਸਾਹਿਬ ਕਹਿੰਦੇ ਭ੍ਰਿਸ਼ਟ ਨੇਤਾਵਾਂ ਤੋਂ ਰਿਕਵਰੀ ਕਰਾਂਗੇ ਜੀ। ਨਹੀਂ ਕਰਨੀ ਚਾਹੀਦੀ ਆ, ਬਿਲਕੁਲ ਰਿਕਵਰੀ ਕਰਨੀ ਚਾਹੀਦੀ ਆ। ਪਰ ਸਭ ਤੋਂ ਪਹਿਲਾਂ ਸ਼ੁਰੂਆਤ ਤੇ ਉਹ ਜਿਵੇਂ ਕਹਿੰਦੇ ਨੇ ਪ੍ਰਮਾਤਮਾ ਭਲਾ ਸਭ ਦਾ ਕਰੀ ਤੀ ਸ਼ੁਰੂਆਤ ਮੇਰੇ ਤੋਂ ਕਰੀ। ਵੀ ਸ਼ੁਰੂਆਤ ਇਹਨਾਂ ਨੂੰ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ। ਜਿਨ੍ਹਾਂ ਤੇ ਦੋਸ਼ ਲੱਗੇ ਨੇ, ਆਡੀਓ ਆਈਆਂ ਨੇ ਜਾਂ ਕਿਸੇ ਦੀ ਕੋਈ ਵੀਡੀਓ ਵੀ ਇਹਨਾਂ ਦੇ ਕੋਲ ਪਰਦੇ 'ਚ ਹੈਗੀ ਆ, ਪਹਿਲਾਂ ਤਾਂ ਉਹਨਾਂ ਤੋਂ ਵਸੂਲੀ ਕਰੋ। ਕਰਦੇ ਕਿਉਂ ਨਹੀਂ ਜੇ? ਸਰਾਰੀ ਨੂੰ ਤੁਸਾਂ ਲਾ ਦਿੱਤਾ ਉਹਦੇ ਤੋਂ, ਕਿਉਂ ਲਾਇਆ? ਕਿਉਂਕਿ ਕੋਈ ਗੜਬੜ ਹੋਏਗੀ ਤਦ ਹੀ ਨਾ। ਤੇ ਹੁਣ ਕੋਈ ਜਾਂਚ ਪੜਤਾਲ ਵੀ ਕਰਵਾ ਲਓ। ਵਸੂਲੀ ਤੇ ਜਿੱਥੋਂ ਵੀ ਹੁੰਦੀ ਹੈ। ਹੋਰ ਛੱਡੋ, ਇੱਕ ਹੈਲਥ ਡਿਪਾਰਟਮੈਂਟ ਦਾ ਅਫਸਰ ਘਿਰਿਆ ਪਿਆ, ਉਹਦੀਆਂ ਆਡੀਓ ਜਿਹੜੀਆਂ ਉਹ ਲੀਕ ਹੋਈ ਜਾਂਦੀਆਂ ਨੇ। ਉਹ ਕਹਿਣ ਡਿਆ ਡੈਪੂਟੇਸ਼ਨ ਦੇ ਇੰਨੇ, ਪੱਕੀ ਬਦਲੀ ਦੇ ਇੰਨੇ, ਫਲਾਣੇ ਜ਼ਿਲ੍ਹੇ ਦੇ ਇੰਨੇ, ਮਤਲਬ ਕਿ ਬੋਲੀ ਲੱਗਣ ਡਈ ਜਿਵੇਂ IPL ਦੇ ਵਿੱਚ ਖਿਡਾਰੀ ਖਰੀਦੇ ਜਾਂਦੇ ਹੁੰਦੇ ਨੇ। ਵਸੂਲੀ ਤੇ ਬਥੇਰੀ ਕਰਨ ਵਾਲੀ ਬਣਦੀ ਆ। ਬਾਕੀ ਦੇਖੋ ਗੱਲ ਇਹ ਆ, ਭਗਵੰਤ ਮਾਨ ਸਾਹਿਬ ਠੀਕ ਹੈ, ਕਰਪਸ਼ਨ ਤੇ ਕੁਛ ਸਟੈਪ ਚੁੱਕ ਰਹੇ ਨੇ, ਸਵਾਗਤ ਹੈ ਉਹਨਾਂ ਦਾ, ਕਰਨਾ ਚਾਹੀਦਾ ਹੈ। ਪਰ ਰੌਲਾ ਇਹ ਆ ਕਿ ਕਿਸ ਤੋਂ ਵਸੂਲੀ ਹੋਈ ਆ ਹੁਣ ਤੱਕ? 1 ਸਾਲ ਹੋਣ ਨੂੰ ਆਇਆ, ਕਿਸ ਤੋਂ ਵਸੂਲੀ ਹੋਈ ਹੈ? ਇੱਕ ਵੀ ਸਿੰਗਲ ਵੀ ਬੰਦੇ ਦਾ ਨਾਮ ਲੈ ਦੋ ਕਿ ਵਸੂਲੀ ਹੋ ਗਈ ਆ। ਕਿਸ ਲੀਡਰ ਤੋਂ ਵਸੂਲੀ ਹੋਈ? ਸਰਕਾਰ ਕਿੱਦਾਂ ਵਸੂਲੀ ਕਰ ਸਕਦੀ ਹੈ? ਸਰਕਾਰ ਕੇਸ ਦਰਜ ਕਰ ਸਕਦੀ ਹੁੰਦੀ ਹੈ, ਜ਼ਮੀਨਾਂ ਅਟੈਚ ਕਰ ਸਕਦੀ ਹੁੰਦੀ ਹੈ। ਕਿਸੇ ਤੋਂ ਤੁਸੀਂ ਸਿੱਧਾ ਕਿਵੇਂ ਜਾ ਕੇ ਮੰਗ ਸਕਦੇ ਹੋ ਕਿ ਤੂੰ ਇੰਨਾ ਖਾਧਾ ਲਿਆ, ਇੰਨਾ ਮੋੜ? ਉਹਦੇ ਵਾਸਤੇ ਤੁਹਾਨੂੰ ਠੋਸ ਰੂਪ ਚ ਕੇਸ ਬਣਾਉਣੇ ਚਾਹੀਦੇ ਆ। ਖੈਰ ਚਲੋ ਦੇਖਦੇ ਆ ਕਿ ਕਿਹਦੀ ਵਸੂਲੀ ਕਰਦੇ ਆ ਇਹ। ਪਰ ਜਿਹੜੇ ਇਹਨਾਂ ਦੇ ਆਪਣੇ ਰਾਜ ਦੇ ਵਿੱਚ ਵਸੂਲੀਆਂ ਹੋ ਰਹੀਆਂ, ਇਹਨਾਂ ਨੂੰ ਰੋਕ ਲੈਣ ਤੇ ਇਹ ਵੀ ਵਾਹ ਪਲੀ ਆ। ਇਹ ਵੀ ਬਹੁਤ ਵਧੀਆ ਗੱਲ ਹੋਏਗੀ। ਬਾਕੀ ਅੱਜ ਆਏ ਸਨ ਅਬੋਹਰ, ਪਟਿਆਲੇ ਦੇ ਵਿੱਚ ਗਏ ਸੀਗੇ ਤੇ ਇਹਨਾਂ ਦਾ ਉੱਥੇ ਘਰਾਓ ਵੀ ਹੋ ਗਿਆ। ਉੱਥੇ ਫਿਰ ਲੱਲੇ ਭੱਬੇ ਜੇ ਆਖੇ ਜੀ ਟੈਂਕੀਆਂ ਤੇ ਚੜ ਕੇ ਹੱਲ ਨਹੀਂ ਹੋਣਾ। ਤੇ ਮੈਂ ਕਿਹਾ ਸਰ ਤੁਸੀਂ ਤੇ ਕਹਿੰਦੇ ਸੀ ਟੈਂਕੀਆਂ ਤੇ ਚੜ੍ਹਨੀ ਨਹੀਂ ਦੇਣੇ ਆਪਾਂ, ਮਸਲੇ ਤੇ ਪਹਿਲਾਂ ਹੀ ਕਰ ਦੇਣੇ ਹੱਲ। ਤਾਂ ਹੁਣ ਚਲੋ ਇੱਥੇ ਅਬੋਹਰ ਦੇ ਵਿੱਚ ਆਏ, ਇਹਨਾਂ ਨੇ ਕੁਛ ਚੈੱਕ ਵੰਡੇ ਹੈਗੇ ਨੇ ਰਸਮੀ ਤੌਰ ਤੇ, ਜਿਹੜਾ ਨਰਮੇ ਦਾ ਖਰਾਬਾ ਹੋਇਆ ਸੀਗਾ। ਉੱਥੇ ਇਹਨਾਂ ਨੇ ਇਹ ਗੱਲਾਂ ਕਹੀਆਂ ਨੇ। ਚਲੋ ਦੇਖਦੇ ਆ। ਪਰ ਮੈਨੂੰ ਲੱਗਦਾ ਕਦੇ ਕਦੇ ਕਿ ਹਾਲੇ ਵੀ ਇਹਨਾਂ ਦਾ ਇਲੈਕਸ਼ਨ ਵਾਲਾ ਗੇਅਰ ਨਹੀਂ ਨਿਕਲਿਆ। ਇਲੈਕਸ਼ਨ ਵਾਲਾ ਜਿਹੜਾ ਕੰਪੇਨ ਵਾਲਾ ਹੈ ਨਾ, ਉਹੀ ਤੁਰਿਆ ਜਾਂਦਾ। ਅੱਜ ਵੀ ਫਿਰ ਉਹੀ ਗੱਲਾਂ, ਮਤਲਬ ਕਿ ਲੋੜ ਹੈ ਗੰਭੀਰਤਾ ਨਾਲ ਦੱਸਣ ਦੀ ਕਿ ਸਾਡੇ ਕੋਲ ਕੀ ਆਉਣ ਵਾਲੇ ਸਮੇਂ ਦੇ ਵਿੱਚ ਰੋਡ ਮੈਪ ਹੋਏਗਾ, ਕੀ ਸਾਡੇ ਕੋਲ ਪੰਜਾਬ ਵਾਸਤੇ ਬਲੂ ਪ੍ਰਿੰਟ ਆ। ਤੇ ਉਹਦੀ ਜਗ੍ਹਾ ਤੇ ਅਕਾਲੀ 1920 ਚ ਆਏ ਸੀ, ਮੈਂ ਆਖਿਆ ਸੀ 2019 ਚ ਵੇਖ ਕੇ ਨਾ ਖਤਮ ਹੋ ਜਾਣਾ। ਮੈਂ ਕਿਹਾ ਸੀ ਵੇਖ ਲਓ ਨਾਲ ਸਿਰ ਮਾਰੀ ਜਾਂਦਾ ਮੁੱਖ ਮੰਤਰੀ। ਕੋਈ ਸਮਝ ਨਹੀਂ ਲੱਗਦੀ ਕਿ ਇਹਨਾਂ ਗੱਲਾਂ ਦਾ ਹੁਣ ਤੁੱਕ ਨਹੀਂ ਹੈਗਾ। ਗੱਲ ਇਹ ਹੈ ਕਿ ਤੁਹਾਡੇ ਮੋਢਿਆਂ ਤੇ ਆ ਮੁੱਖ ਮੰਤਰੀ ਸਾਹਿਬ, ਇਹਨੂੰ ਚੰਗੀ ਤਰ੍ਹਾਂ ਬੋਝ ਨੂੰ ਢੋਵੋ। 14 ਸਾਲ ਦੇ ਬੱਚੇ ਓਵਰਡੋਜ਼ ਨਾਲ ਮਰ ਰਹੇ ਨੇ ਉਰੇ।
ਜੀ ਇਹ ਕੋਈ ਮਜ਼ਾਕ ਨਹੀਂ ਚੱਲ ਰਿਹਾ, ਇਹ ਜੀ ਇੱਕ ਬਹੁਤ ਬੁਰਾ ਦੌਰ ਚੱਲ ਰਿਹਾ। ਇਕਨੋਮੀ ਦਾ ਸਭ ਤੋਂ ਬੁਰਾ ਹਾਲ ਹੈ ਸਾਡਾ, ਮਤਲਬ ਕਿ ਅਸੀਂ ਉਹਨਾਂ ਸਟੇਟਾਂ 'ਚ ਸ਼ਾਮਲ ਹੋ ਗਏ ਆ ਜਿਨ੍ਹਾਂ ਦੀ ਇਕਨੋਮੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਸੋ ਜ਼ਰੂਰਤ ਹੈ ਸੀਰੀਅਸਲੀ ਤੁਸੀਂ ਲਓ ਇਹਨਾਂ ਮੁੱਦਿਆਂ ਨੂੰ। ਬਾਕੀ ਜਿਹਦੇ ਤੋਂ ਵਸੂਲੀ ਕਰਨੀ ਹੈ ਜੀ ਸਦਕੇ ਕਰੋ, ਪਰ ਅਜੇ ਤੱਕ ਮੈਨੂੰ ਤੇ ਕੋਈ ਇਮਕਾਨ ਲੱਗਾ ਨਹੀਂ ਕਿ ਸਿੰਗਲ ਬੰਦੇ ਤੋਂ ਵੀ ਵਸੂਲੀ ਹੋਣ ਦਾ ਕੋਈ ਰਾਹ ਪੱਧਰਾ ਹੋਇਆ ਹੋਵੇ। ਜੀ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਬਾਜਵਾ ਸਾਹਿਬ ਦੇ ਬਿਆਨ ਦੀ। ਉਹਨਾਂ ਦੇ ਬਿਆਨ ਤੇ ਹੁਣ ਸਿਆਸੀ ਤੂਫਾਨ ਆ ਗਿਆ ਜੀ। ਦੇਖੋ, ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਕੀ ਦਿੱਤਾ ਸੀ, ਪਹਿਲਾਂ ਉਸ ਨੂੰ ਸੁਣ ਲਵੋ। ਜੀ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਤੇ ਫੁਕਰੀਆਂ ਬੜੀਆਂ ਮਾਰਦੇ ਆ ਰਾਹੁਲ ਗਾਂਧੀ ਦੇ ਸਾਹਮਣੇ ਬਹਿ ਕੇ, ਕਿਉਂਕਿ ਇਹਨਾਂ ਨੇ ਗਾਂਧੀ ਫੈਮਿਲੀ ਦੀ ਖੁਸ਼ਾਮਦ ਜ਼ਰੂਰ ਕਰਨੀ ਹੁੰਦੀ ਆ, ਗਿੱਜੇ ਹੋਏ ਨੇ। ਆਖੇ ਜੀ ਅਸੀਂ ਤੁਹਾਨੂੰ ਜਿਤਾ ਕੇ ਇੱਥੋਂ ਘੱਲਣਾ ਜੇ ਤੇ ਤੁਸੀਂ ਉੱਥੇ ਕੋਈ ਹੋਰ ਪ੍ਰਧਾਨ ਮੰਤਰੀ ਨਾ ਬਣਾ ਦਿਆ ਜੇ ਫਰਜ਼ੀ, ਆਹ ਨਹੀਂ ਜੇ ਮੰਨਣਾ ਜੀ। ਇੱਥੇ ਰੌਲਾ ਪੈ ਗਿਆ, ਉਹ ਕਹਿੰਦੇ ਕਿ ਫਰਜ਼ੀ ਕਿਹਨੂੰ ਕਹਿ ਰਹੇ ਜੀ, ਫਰਜ਼ੀ ਕਿਹਨੂੰ ਕਹਿ ਰਹੇ ਜੀ। ਮਤਲਬ ਕਿ ਇਹਦਾ ਅਰਥ ਇਹੋ ਨਿਕਲਦਾ ਹੈ ਕਿ ਜਿਹੜਾ ਪਿਛਲਾ ਪ੍ਰਧਾਨ ਮੰਤਰੀ ਸੀ, ਸਿੱਖ ਪ੍ਰਧਾਨ ਮੰਤਰੀ ਸੀ, ਉਹ ਫਰਜ਼ੀ ਸੀ। ਭਾਜਪਾ ਵੀ ਘੇਰ ਰਹੀ ਆ, ਅਕਾਲੀ ਦਲ ਵੀ ਘੇਰ ਰਿਹਾ, ਆਮ ਆਦਮੀ ਪਾਰਟੀ ਨੇ ਤੇ ਘੇਰਨਾ ਹੀ ਘੇਰਨਾ। ਹੁਣ ਇਹਨਾਂ ਦਾ ਹਾਲੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ ਜੀ। ਤਾਂ ਗੱਲ ਇਹ ਆ ਕਿ ਤੁਸੀਂ ਸਿੱਧਾ ਜੇ ਕਹਿ ਦਿਓ ਕਿ ਬਈ ਅਸਾਂ ਤੁਹਾਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਯਤਨ ਕਰਨਾ, ਤੇ ਤੁਸੀਂ ਕਿਰਪਾ ਕਰਕੇ ਹੁਣ ਭੱਜਿਓ ਨਾ, ਹਿੱਲਿਓ ਨਾ, ਖੁਦ ਪ੍ਰਧਾਨ ਮੰਤਰੀ ਬਣ ਕੇ ਇਸ ਦੇਸ਼ ਨੂੰ ਚਲਾਓ। ਭਾਰਤ ਜੋੜੋ ਯਾਤਰਾ ਜਿੱਦਾਂ ਚਲਾ ਰਹੇ ਹੋ, ਇਸ ਦੇਸ਼ ਨੂੰ ਚਲਾਓ, ਗੱਲ ਖਤਮ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਫਿਰ ਬਹੁਤੇ ਮੂੰਹ ਫੱਟ ਹੋ ਜਾਂਦੇ ਨੇ ਲੀਡਰ, ਕਈ ਵਾਰ ਫਸ ਜਾਂਦੇ। ਹਾਲਾਂਕਿ ਗੱਲ ਇਹ ਆ ਕਿ ਉਹਨੇ ਸ਼ਾਇਦ ਗਾਂ ਦੀ ਗੱਲ ਕੀਤੀ ਹੈ। ਹਾਲਾਂਕਿ ਚਲੋ ਗੱਲਾਂ ਦੇ ਵਿੱਚੋਂ ਜਿਹੜੀਆਂ ਕੋਈ ਗੱਲਾਂ ਨਿਕਲਦੀਆਂ ਆਪਾਂ ਉਹਨਾਂ ਤੇ ਚਰਚਾ ਕਰ ਸਕਦੇ। ਗੱਲ ਕੱਢਣ ਵਾਲਾ ਮੂੰਹੋਂ ਦੱਸ ਸਕਦਾ ਕਿ ਉਹਨੇ ਕਿਸ ਭਾਵ ਅਰਥ ਨਾਲ ਕੱਢੀ ਹੈ ਜਾਂ ਕਿਹੜੀ ਭਾਵਨਾ ਨਾਲ ਕੱਢੀ ਹੈ। ਮਤਲਬ ਕਿ ਉਹਨੇ ਕਿਹਾ ਕਿ ਕੋਈ ਅੱਗੇ ਕੋਈ ਫਰਜ਼ੀ ਹੋਰ ਨਾ ਬਣਾ ਦਿਓ, ਪਰ ਇਹਦਾ ਮਤਲਬ ਤੇ ਇਹੀ ਜੁੜਦਾ ਕਿ ਕੋਈ ਫਰਜ਼ੀ ਹੋਰ ਬਣ ਚੁੱਕਾ ਅੱਗੇ ਜੀ, ਤਾਦੀ ਕੋਈ ਤੁਸੀਂ ਇੱਕ ਤੌਖਲਾ ਪ੍ਰਗਟਾ ਰਹੇ ਹੋ ਨਾ। ਪਰ ਗੱਲ ਇਹ ਹੈ ਕਿ ਅੱਜ ਜਿਹੜੇ ਬੰਦੇ, ਹੁਣ ਮਨਜਿੰਦਰ ਸਿੰਘ ਸਿਰਸਾ ਵਰਗੇ ਕਹਿੰਦੇ ਕਿ ਸਿੱਖ ਪ੍ਰਧਾਨ ਮੰਤਰੀ ਦਾ ਅਪਮਾਨ ਹੋ ਗਿਆ, ਤੇ ਜਿਹਦੇ ਅੱਜ ਤੁਸੀਂ ਉੱਥੇ ਜੋੜੇ ਚੁੱਕਣ ਤੱਕ ਜਾਂਦੇ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ, ਬਈ ਉਸ ਪ੍ਰਧਾਨ ਮੰਤਰੀ ਨੇ 2012 ਤੋਂ ਲੈ ਕੇ 14 ਤੱਕ ਜਿਹੜੇ ਸ਼ਬਦ ਬੋਲੇ, 17 ਤੱਕ ਜਿਹੜੇ ਸ਼ਬਦ ਬੋਲੇ, ਉਹ ਯਾਦ ਹੈ ਤੁਹਾਨੂੰ? ਜੀ ਜੀ। ਕਿ ਬਈ ਬਾਥਰੂਮ ਦੇ ਵਿੱਚ ਰੇਨਕੋਟ ਪਹਿਨ ਕੇ ਨਹਾਉਣ ਦੀ ਕਲਾ ਤਾਂ ਡਾਕਟਰ ਸਾਹਿਬ ਹੀ ਜਾਣਦੇ ਆ। ਇਹ ਕੀ ਸੀ? ਇਸ ਤੋਂ ਵੱਡੀ ਤੋਹੀਨ ਕਿਸੇ ਬਜ਼ੁਰਗ ਲੀਡਰ ਦੀ ਹੋਏਗੀ? ਜੀ ਜੀ ਹੋਏਗੀ। ਮਨਮੋਹਨ ਸਿੰਘ ਕਹਿ ਦੇਣਾ ਹਿਮਾਚਲ ਚ ਖਲੋ ਕੇ, ਹੋਰ ਕਿੰਨੀਆਂ ਗੱਲਾਂ। ਤਾਂ ਖੈਰ ਅੱਜ ਉਹਨਾਂ ਨੂੰ ਵੀ ਮਤਲਬ ਕਿ ਸਿੱਖ ਪ੍ਰਧਾਨ ਮੰਤਰੀ ਦੀ ਸ਼ਾਨ ਜਿਹੜੀ ਹੈ ਉਹਦੇ ਚ ਫਰਕ ਪਿਆ ਨਜ਼ਰ ਆ ਰਿਹਾ ਇਹਨਾਂ ਨੂੰ। ਪਰ ਜਦੋਂ ਖੁਦ ਅਪਮਾਨ ਕਰਦੇ ਰਹੇ, ਰਾਜਨੀਤੀ ਚ ਸਭ ਕੁਝ ਚੱਲਦਾ ਹੈ। ਪਰ ਮੈਂ ਸਮਝਦਾ ਕਿ ਬਾਜਵਾ ਸਿਆਣਾ ਬਿਆਣਾ ਹੋ ਕੇ ਆਪਣੇ ਸ਼ਬਦ ਜਾਲ ਦੇ ਵਿੱਚ ਇਸ ਤਰ੍ਹਾਂ ਆਪ ਹੀ ਫਸ ਗਿਆ ਕਿ ਹੁਣ ਨਾ ਤੇ ਨਿਕਲਿਆ ਜਾਂਦਾ ਹੈ ਤੇ ਨਾ ਉੱਥੇ ਟਿਕ ਕੇ ਬੈਠਾ ਜਾਂਦਾ ਹੈ। ਬਾਵੇ ਚ ਵਿਚਾਲੇ ਜੇ ਕੰਮ ਆ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ। ਸਿੱਧੂ ਸਾਹਿਬ ਦੇ ਵੀ ਕਹਿੰਦੇ ਭਾਜਪਾ ਚ ਜਾਣ ਦੇ ਚਰਚੇ ਚੱਲ ਪਏ ਆ। ਨਹੀਂ, ਏਦਾਂ ਹੀ ਲੱਗਦਾ ਸਵੇਰੇ ਉੱਠ ਕੇ ਵੇਖੀਏ ਕਿ ਸ਼ਾਇਦ ਸਾਰਾ ਪੰਜਾਬ ਹੀ ਭਾਜਪਾ ਚ ਚਲੇ ਜਾਣਾ। ਕੁਛ ਨਹੀਂ ਆ, ਹੁਣ ਖਬਰਾਂ ਤੇ ਇਹ ਵੀ ਚਲਾਈ ਜਾਂਦੇ ਕਿ ਪ੍ਰਨੀਤ ਕੌਰ ਚੱਲੀ ਹੈ ਜੀ, ਪ੍ਰਨੀਤ ਕੌਰ ਚੱਲੀ ਹੈ। ਪਟਿਆਲੇ ਵਾਲੀ ਤਾਂ ਰੈਲੀ ਜਦੋਂ ਬੰਦ ਹੋ ਗਈ ਹੈ, ਇਹਨਾਂ ਦੀ ਕੈਂਸਲ ਹੋ ਗਈ ਆ, ਤੇ ਹੁਣ ਜੇ ਤਾਂ ਪਟਿਆਲੇ ਵਾਲੀ ਰੈਲੀ ਹੁੰਦੀ ਤੇ ਸ਼ਾਇਦ ਚਲੇ ਜਾਂਦੇ। ਤੇ ਬਾਕੀ ਉਦੋਂ ਜਾਣਗੇ ਜਦੋਂ 6 ਮਹੀਨੇ ਰਹਿ ਗਏ, ਬਸ ਉਦੋਂ ਚਲੇ ਜਾਣਗੇ। ਤੇ ਹੁਣ ਫਰਕ ਵੀ ਕੀ ਪਵੇਗਾ, ਚਲੇ ਜਾਂਦੇ ਆ ਜਾਂ ਕੁਝ ਫਰਕ ਪੈ ਸਕਦਾ ਜਦੋਂ ਉਹਦੀ ਧੀ ਉੱਥੇ ਭਾਜਪਾ ਚ ਆ, ਜਦੋਂ ਸਿਰ ਦਾ ਸਾਈਂ ਭਾਜਪਾ ਚ ਆ। ਆਪ ਉਹ ਭਾਜਪਾ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰ ਚੁੱਕੀ ਹੈ, ਕੰਪੇਨ ਕਰ ਚੁੱਕੀ ਹੈ। ਕਸਰ ਕੀ ਬਾਕੀ ਹੈ? ਹੁਣ ਉਦਾਂ ਹੀ ਸਿੱਧੂ ਦਾ ਚੱਲ ਪਿਆ। ਦੇਖੋ, ਸਿੱਧੂ ਦਾ ਇਹ ਚਰਚਾ ਜਿਹੜਾ ਚੱਲਿਆ ਹੈ ਉਹ ਇਸ ਕਰਕੇ ਚੱਲਿਆ ਹੈ ਕਿ ਇਹ ਜਿਹੜਾ ਮਾਮਲਾ ਹੈ ਉਹ ਮੁਲਾਕਾਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਜਿਹੜੀ ਪਹਿਲਾਂ ਮੁਲਾਕਾਤ ਹੋਈ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਦੀ ਉਧਰ ਸ਼ਮੂਲੀਅਤ ਹੋਈ ਭਾਜਪਾ ਦਲ ਦੇ ਵਿੱਚ, ਇਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਜੁੜਦੇ ਆ। ਕਿਉਂਕਿ ਰਾਹੁਲ ਗਾਂਧੀ ਨੇ ਸੱਦਾ ਦਿੱਤਾ ਸਿੱਧੂ ਨੂੰ, ਤੇ ਦੂਸਰੇ ਪਾਸੇ ਕਾਂਗਰਸੀ, ਜਿਵੇਂ ਆਪਾਂ ਵੀ ਕੱਲ ਗੱਲ ਕੀਤੀ ਸੀ, ਉਹ ਬਿਲਕੁਲ ਸਹੀ ਗੱਲ ਸੀਗੀ। ਲੱਗਦਾ ਹੀ ਇਹੋ ਸੀਗਾ ਕਿ ਇਹ ਜਿੱਦਾਂ ਦੀ ਨਿਸ਼ਾਨੇਬਾਜ਼ੀ ਕਰ ਰਹੇ ਆ ਕਿ ਇਹਨਾਂ ਦਾ ਰੇੜਕਾ ਪੈ ਗਿਆ ਤੇ ਸਿੱਧੂ ਸ਼ਾਇਦ ਭਾਜਪਾ ਚ ਜਾਏਗਾ। ਪਰ ਦੇਖੋ, ਮੇਰਾ ਮੰਨਣਾ ਹੈ, ਆਪਣਾ ਮੇਰਾ ਨਜ਼ਰੀਆ ਵੀ ਹੈ
ਕਈ ਵਾਰ ਬੰਦਾ ਗਲਤ ਵੀ ਅੰਦਾਜ਼ਾ ਲਾ ਲੈਂਦਾ। ਇੱਕ ਤੇ ਮੇਰਾ ਅੰਦਾਜ਼ਾ ਹੈਗਾ ਜੀ ਕਿ ਨਹੀਂ ਜਾਏਗਾ ਸਿੱਧੂ, ਜਿੰਨੀ ਕੁ ਮਾੜੀ ਮੋਟੀ ਆਪਾਂ ਨੂੰ ਸੂਝ ਹੈ। ਜੀ ਦੂਜਾ ਇਹ ਆ ਕਿ ਜੇ ਉਹਨਾਂ ਦੀ ਟੀਮ ਨੂੰ ਪੁੱਛੀਏ, ਉਹਨਾਂ ਦੇ ਕਰੀਬੀਆਂ ਨੂੰ ਪੁੱਛੀਏ, ਉਹ ਕਹਿੰਦੇ ਸਵਾਲ ਹੀ ਨਹੀਂ ਪੈਦਾ ਹੁੰਦਾ। ਤੁਸੀਂ ਦੇਖਿਓ ਸਿੱਧੂ ਉੱਥੋਂ ਹੀ ਪਾਰੀ ਦੀ ਸ਼ੁਰੂਆਤ ਕਰੇਗਾ ਜਿੱਥੋਂ ਸਲਾਖਾਂ ਵਾਲੀ ਪਵੇਲੀਅਨ ਚ ਚਲੇ ਗਿਆ ਸੀਗਾ। ਉੱਥੋਂ ਹੀ ਉਸੇ ਤਰ੍ਹਾਂ ਹੀ ਮੁੱਦੇ ਉੱਠਣਗੇ। ਔਰ ਤੁਸੀਂ ਦੇਖੀ ਜਾਇਓ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਅੰਦਰ ਰਹਿ ਕੇ ਹੀ ਸਿੱਧੂ ਇੱਕ ਬਹੁਤ ਵੱਡੀ ਭੂਮਿਕਾ ਨਿਭਾਏਗਾ, ਬਹੁਤ ਵੱਡੀ ਭੂਮਿਕਾ ਨਿਭਾਏਗਾ। ਉਹਨਾਂ ਦਾ ਇਹ ਦਾਅਵਾ ਹੈ ਜੀ, ਦਾਅਵਾ ਉਹਨਾਂ ਦਾ, ਜਾਨੀ ਮਤਲਬ ਕਿ ਐਸੇ ਬੰਦਿਆਂ ਦਾ ਮੈਂ ਨਾਮ ਵੀ ਲੈ ਦਿੰਦਾ ਜਿਹੜੇ ਉਹਨਾਂ ਦੇ ਖਾਸ ਮਤਲਬ ਕਿ ਮੀਡੀਆ ਸਲਾਹਕਾਰ ਨੇ, ਸਾਡੇ ਮਿੱਤਰ ਨੇ, ਮਤਲਬ ਕਿ ਗੱਲਬਾਤ ਜਦੋਂ ਕਰਦੇ ਤਾਂ ਦੱਸਦੇ ਆ ਉਹ ਆਮ ਔਰ ਟੈਲੀਵਿਜ਼ਨ ਚੈਨਲਾਂ ਤੇ ਵੀ ਸਿੱਧੂ ਦੀ ਫੈਮਿਲੀ ਬਣੀ ਉਹੀ ਬੋਲਦੇ ਨੇ। ਉਹਨਾਂ ਵੱਲੋਂ ਵੀ ਪਲੱਸ ਜੋ ਨਵਜੋਤ ਕੌਰ ਸਿੱਧੂ ਦੀ ਟੀਮ ਆ ਉਹਦੇ ਵਿੱਚੋਂ ਵੀ ਸੋਰਸ ਇਹੀ ਦੱਸਦੇ ਆ ਕਿ ਸਿੱਧੂ ਦੀ ਇਹੋ ਜਿਹੀ ਕੋਈ ਪਲੈਨਿੰਗ ਨਹੀਂ, ਇਹ ਐਵੇਂ ਗੱਲਾਂ ਜਿਹੜੀਆਂ ਉਡਾਈਆਂ ਜਾਂਦੀਆਂ। ਜਿਹੜੀ ਉਹ ਮੀਟਿੰਗ ਸੀ ਜੇਲ੍ਹ ਦੇ ਵਿੱਚ, ਮੁਲਾਕਾਤ ਕਹਿ ਲਓ, ਮੀਟਿੰਗ ਕਹਿ ਲਓ, ਮਿਲਣੀ ਕਹਿ ਲਓ, ਉਹ ਸਿਰਫ ਤੇ ਸਿਰਫ ਇੱਕ ਰਸਮੀ ਸੀਗੀ, ਇਸ ਤੋਂ ਵੱਧ ਕੁਛ ਨਹੀਂ ਸੀ। ਪਰ ਫਿਰ ਵੀ ਹੋ ਸਕਦਾ ਗੱਲਾਂ ਬਾਤਾਂ ਹੋਈਆਂ ਹੋਣ। ਪਰ ਬਹਰਹਾਲ ਨਵਜੋਤ ਸਿੰਘ ਸਿੱਧੂ ਬਾਰੇ ਜਿਹੜੇ ਚਰਚੇ ਆ ਇਹਨਾਂ ਚ ਦਮ ਨਹੀਂ ਹੈ। ਬਾਕੀ ਪਤਾ ਨਹੀਂ ਹੈ ਕੱਲ ਨੂੰ ਹਾਲਾਤ ਕਿਸ ਤਰ੍ਹਾਂ ਦੇ ਬਣਨਗੇ। ਪਰ ਸਭ ਤੋਂ ਵੱਡੀ ਤਾਂ ਹੁਣ ਇਸ ਵੇਲੇ ਇਹੋ ਹੀ ਕਿਆਸ ਰਾਈ ਹੈ ਕਿ ਨਵਜੋਤ ਸਿੰਘ ਸਿੱਧੂ 26 ਨੂੰ ਆਏਗਾ ਜਾਂ ਇਹ ਵੀ ਇੱਕ ਸਵਾਲ ਹੈ ਕਿ ਰਿਹਾਈ ਟਲ ਜਾਏਗੀ। ਤੇ ਜੇ ਰਿਹਾਈ ਟਲਦੀ ਹੈ ਤਾਂ ਫਿਰ ਤਾਂ ਭਾਈ ਸਮਝ ਲਓ ਕਿ ਤਕਰੀਬਨ ਅਪ੍ਰੈਲ ਮਈ ਚੜ ਜਾਏਗਾ ਜੀ। ਹੁਣ ਜੇਲ੍ਹ ਦੇ ਵਿੱਚ ਥੋੜੀ ਨਾ ਜਾ ਕੇ ਉੱਥੇ ਭਾਜਪਾ ਵਾਲੇ ਸ਼ਾਮਲ ਕਰਾਉਣਗੇ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸੰਜੇ ਪੋਪਲੀ ਦੀ। ਸੰਜੇ ਪੋਪਲੀ ਨੂੰ ਕਹਿੰਦੇ ਜ਼ਮਾਨਤ ਨਹੀਂ ਮਿਲੀ। ਹਾਂਜੀ ਦੇਖੋ, ਦੋ ਅੱਜ ਅਫਸਰਾਂ ਦੀ ਸੁਣਵਾਈ ਸੀ ਜ਼ਮਾਨਤ ਦੀ। ਇੱਕ ਪਾਸੇ ਸੀ ਆਈਐਸ ਪੋਪਲੀ ਤੇ ਦੂਸਰੇ ਪਾਸੇ ਸੀ ਆਈਪੀਐਸ ਜਿਹੜਾ ਆਸ਼ੀਸ਼ ਕਪੂਰ। ਜੀ ਜੀ, ਦੋਨਾਂ ਨੂੰ ਹੀ ਜ਼ਮਾਨਤ ਜਿਹੜੀ ਹੈ ਉਹ ਨਹੀਂ ਮਿਲੀ। ਤਾਂ ਪੋਪਲੀ ਦੇਖੋ ਆਂਦੇ ਹੁੰਦੇ ਆ ਨਾ, ਖੂਹ ਦੀ ਮਿੱਟੀ ਖੂਹ ਚ ਲੱਗ ਜਾਂਦੀ ਆ। ਬੜੀ ਬੰਦੇ ਦੀ, ਇਸ ਬੰਦੇ ਦੀ ਕਹਿ ਲਓ ਕਿ ਚੜਾਈ ਸੀਗੀ ਅਫਸਰਸ਼ਾਹੀ ਦੇ ਵਿੱਚ, ਤੇ ਜਦੋਂ ਲੱਥਣ ਤੇ ਆਇਆ ਸਾਰਾ ਕੁਛ ਤੇ ਐ ਹੜ ਦੇ ਪਾਣੀ ਵਾਂਗੂ ਹੀ ਲੈ ਗਿਆ ਹੌਲੀ ਹੌਲੀ। ਪੁੱਤ ਵੀ ਮਰ ਗਿਆ ਇਸੇ ਸਾਰੇ ਪ੍ਰਕਰਨ ਦੇ ਦੌਰਾਨ। ਜੋ ਸੁੱਖ ਲਿਆ ਸੀ ਜ਼ਿੰਦਗੀ ਦੇ ਵਿੱਚ ਦੁੱਖ ਚ ਤਬਦੀਲ ਹੋ ਗਿਆ। ਸਾਰੀ ਜ਼ਿੰਦਗੀ ਦਾ ਪਛਤਾਵਾ, ਸਾਰੀ ਜ਼ਿੰਦਗੀ ਦੀ ਬਦਨਾਮੀ, ਸਾਰਾ ਕੈਰੀਅਰ, ਸਭ ਕੁਝ ਮਤਲਬ ਕਿ ਤਾਂ ਗੱਲ ਇਹ ਹੈ ਕਿ ਸਹੀ ਰਹਿਣਾ ਚਾਹੀਦਾ, ਠੀਕ ਰਹਿਣਾ ਚਾਹੀਦਾ। ਤਾਂ ਅਦਾਲਤ ਨੇ ਦੋਨਾਂ ਹੀ ਇਹਨਾਂ ਅਫਸਰਾਂ ਨੂੰ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ ਆ। ਆਸ਼ੀਸ਼ ਕਪੂਰ ਨੂੰ ਵੀ ਨਾ ਹੋਈ ਆ ਤੇ ਇੱਧਰ ਸੰਜੇ ਪੋਪਲੀ ਨੂੰ ਵੀ ਨਾ ਹੋ ਗਈ ਆ। ਮਤਲਬ ਕਿ ਪੋਪਲੀ ਸਾਹਿਬ ਹਾਲੇ ਉਥੇ ਹੀ ਆਪਣੀਆਂ ਜਿਹੜੀਆਂ ਫਾਈਲਾਂ ਨੇ ਅਫਸਰਸ਼ਾਹੀ ਵਾਲੀਆਂ ਉਥੇ ਹੀ ਯਾਦ ਕਰਿਆ ਕਰਨਗੇ ਕਿ ਆਹ ਫਾਈਲ ਇਧਰੋਂ ਆਈ ਸੀ, ਆਹ ਫਾਈਲ ਉਧਰੋਂ ਆਈ ਆ, ਤੇ ਮੇਰੀ ਰਿਹਾਈ ਦੀ ਫਾਈਲ ਕਦੋਂ ਆਏਗੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਜਿਹੜਾ 에ਅਰਲਾਈਨ ਜਾਂ ਮੁਸਾਫਰਾਂ ਨੂੰ ਛੱਡ ਗਈ ਸੀ, ਉਹਨਾਂ ਨੇ ਹੁਣ ਮਾਫੀ ਮੰਗੀ ਹੈ ਜੀ। ਹਾਂਜੀ ਹਾਂਜੀ, ਜਿਨ੍ਹਾਂ ਬਾਰੇ ਆਪਾਂ ਕਿਹਾ ਸੀਗਾ ਕਿ ਇਹ ਯਾਤਰੀ ਛੋੜੋ ਯਾਤਰਾ ਚੱਲ ਰਹੀ ਹੈ ਕਿਤੇ ਨਾ ਕਿਤੇ। ਤਾਂ ਖੈਰ ਗੱਲ ਇਹ ਆ ਕਿ ਬਈ ਇਹਨਾਂ ਨੂੰ ਮਤਲਬ ਕਿ ਖਾਸਾ ਖਿੱਚਿਆ ਗਿਆ। ਜਦੋਂ ਖਿਚਾਅ ਹੁੰਦਾ ਇਹਨਾਂ ਦਾ ਤੇ ਫਿਰ ਅਕਲ ਟਿਕਾਣੇ ਆਉਂਦੀ ਆ। ਇਹਨਾਂ ਨੇ 35 ਯਾਤਰੂ ਛੱਡੇ ਸਨ ਜਿਹੜੇ ਕਿ ਸਿੰਗਾਪੁਰ ਅਤੇ ਆਸਟ੍ਰੇਲੀਆ ਜਾਣ ਵਾਲੇ ਸਨ। 2-3 ਘੰਟੇ ਪਹਿਲਾਂ ਹੀ ਉੜ ਗਏ ਤੇ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਗੁੱਸਾ ਸੀਗਾ, ਰੋਹ ਸੀਗਾ ਵੀ ਇਹ ਚੱਲ ਕੀ ਰਿਹਾ। ਤੇ ਹੁਣ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਬਈ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਅੱਗੇ ਵੀ ਹੋਈਆਂ ਇੱਕਾ ਦੁੱਕਾ। ਇਸ ਤੋਂ ਇਲਾਵਾ ਉਹ ਪਿਸ਼ਾਬੀਏ ਨੇ ਜਿਹੜਾ ਪਿਸ਼ਾਬ ਕੀਤਾ ਸੀ ਉਹਨੂੰ ਵੀ 4 ਮਹੀਨੇ ਵਾਸਤੇ ਬੈਨ ਕੀਤਾ ਗਿਆ। ਤੇ ਨਾਲ ਅੱਜ ਦੇ ਦਿਨ ਹੀ ਇੰਡੀਆ 에ਅਰਲਾਈਨਸ ਜਿਹੜੀ ਆ ਉਹਨੂੰ ਵੀ 30 ਲੱਖ ਰੁਪਈਆ ਫਾਈਨ ਕੀਤਾ ਗਿਆ। ਸਾਰੀਆਂ ਗੱਲਾਂ ਨਾਲ ਹੀ ਰਲਦੀਆਂ ਮਿਲਦੀਆਂ ਨੇ। ਬਈ ਜਿਹੜੀ 에ਅਰ ਇੰਡੀਆ, 에ਅਰ ਇੰਡੀਆ, ਇੰਡੀਅਨ 에ਅਰਲਾਈਨਸ ਤਾਂ ਹੁਣ ਉਹ ਨਾਂ ਬਦਲ ਕੇ ਨੇ 에ਅਰ ਇੰਡੀਆ ਜਿਹੜੀ, ਤਾਂ 30 ਲੱਖ ਰੁਪਈਆ ਉਹਦੇ ਤੇ ਵੀ ਫਾਈਨ ਲੱਗ ਗਿਆ। ਤਾਂ ਖਾਸਾ ਕੁਛ ਮਤਲਬ ਕਿ ਇਹਨਾਂ ਦਿਨਾਂ ਦੇ ਵਿੱਚ ਵਾਪਰਿਆ। ਤਾਂ ਖੈਰ ਇਹ ਜਿਹੜੇ ਸੀਗੇ ਫਲਾਈਟ ਵਾਲੇ, ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਤੇ ਸਾਰਾ ਕੁਛ ਹੈ ਜੀ ਉਹ ਦੱਸ ਦਿੱਤਾ ਸੀਗਾ ਯਾਤਰੀਆਂ ਨੂੰ। ਇਹ ਜਿਹੜੀ ਸਕੂਟ 에ਅਰਲਾਈਨ ਸੀਗੀ, ਇਹਨਾਂ ਨੇ ਕਿਹਾ ਕਿ ਅਸੀਂ ਸਾਰਾ ਕੁਛ ਯਾਤਰੀਆਂ ਨੂੰ ਮਤਲਬ ਕਿ ਇਤਲਾਹ ਕਰ ਦਿੱਤੀ ਸੀ ਕਿ ਬਈ ਐਡਵਾਂਸ ਹੈ, ਫਲਾਈਟ ਐਡਵਾਂਸ ਆ। ਪਰ
ਜਿਹੜੇ ਯਾਤਰੀ ਸੀ ਉਹ ਕਹਿੰਦੇ ਕਿ ਸਾਨੂੰ ਕੁਝ ਨਹੀਂ ਹੋਇਆ। ਫਿਰ ਬਾਅਦ ਦੇ ਵਿੱਚ ਇਹ ਕਹਿਣ ਲੱਗ ਪਏ ਨਹੀਂ, ਫਿਰ ਹੋ ਸਕਦਾ ਹੈ ਕਿ ਇਹ ਸੂਚਨਾ ਈਮੇਲ ਦੇ ਥਰੂ ਜਿਹਨੇ ਬਲਕ ਦੇ ਵਿੱਚ ਟਿਕਟਾਂ ਖਰੀਦੀਆਂ ਹੋਣਗੀਆਂ ਉਹਦੇ ਕੋਲ ਚਲੇ ਗਏ। ਜੀ ਇਹ ਵੀ ਕਮਾਲ ਦੀ ਗੱਲ ਹੈ। ਤੋ ਇਹ ਜਿਹੜਾ ਸਾਰਾ ਕੁਝ ਆ, ਇਹ ਹੁਣ ਇਹਨਾਂ ਤੇ ਸਖਤੀ ਦੇ ਨਾਲ ਲਾਗੂ ਕੀਤਾ ਗਿਆ ਹੈ। ਚਲੋ ਮਾਫੀ ਵੀ ਮੰਗ ਲਈ ਆ, ਪਰ ਇਦਾਂ ਹੋਣਾ ਨਹੀਂ ਚਾਹੀਦਾ, ਕਿਉਂਕਿ ਜਿਹੜੇ ਯਾਤਰੀ ਰਹਿ ਗਏ ਸਨ ਉਹਨਾਂ ਨੇ ਮਤਲਬ ਕਿ ਹੋ ਵੀ ਜਿੱਤਾਇਆ ਔਰ ਦੱਸਿਆ ਵੀ ਕਿ ਕਿੰਨੀ ਖੱਜਲ ਖੁਆਰੀ ਹੁੰਦੀ ਹੈ। ਤਾਂ ਇਸ ਤਰ੍ਹਾਂ ਕਈਆਂ ਦੇ ਨਾਲ ਹੁੰਦਾ ਹੈ। ਉਹ ਦੇਖੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸੁਧਰੇਗਾ ਕਿ ਨਹੀਂ ਸੁਧਰੇਗਾ, ਪਰ ਇੱਕ ਵਾਰੀ ਇੱਕ ਦੋ ਦਿਨਾਂ ਦੇ ਵਿੱਚ, ਕਿਉਂਕਿ ਬਦਨਾਮੀ ਵਾਲੇ ਕਿੱਸੇ ਕਾਫੀ ਆ ਰਹੇ ਸੀਗੇ, ਜੀ ਤਾਂ ਸਖਤਾਈ ਦਾ ਮਾਜ਼ਰਾ ਕੁਝ ਆਪਾਂ ਦੇਖ ਰਹੇ ਹਾਂ ਕਿ ਹੋਇਆ ਜ਼ਰੂਰ ਹੈ। ਜੀ 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 ਮਿੰਟੂ ਜੀ, ਆਖਿਰਲੀ ਖਬਰ ਦੇ ਵੱਲ ਵਧਾਂਗੇ ਆਪਾਂ, ਤੇ ਉਸ ਤੋਂ ਪਹਿਲਾਂ ਜਾਂਦੇ ਜਾਂਦੇ ਆ ਚੇਤਾ ਦਈਏ, ਚੇਤਾ ਕਰਾ ਦਈਏ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਕਿ ਅੱਜ ਸ਼ੁੱਕਰਵਾਰ ਹੈ। ਅੱਜ ਤੁਸੀਂ ਮਿੰਟੂ ਜੀ ਨੂੰ ਕੋਈ ਕਿਸੇ ਵੀ ਮਸਲੇ ਤੇ ਸਵਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200। ਇੱਕ ਸ਼ਾਰਟ ਬ੍ਰੇਕ ਦੇ ਲਈ ਜਦੋਂ ਰੁਕਾਂਗੇ ਤੇ ਉਸ ਤੋਂ ਪਾਰ ਤੁਹਾਡੇ ਸਵਾਲਾਂ ਵੱਲ ਵਧਾਂਗੇ। ਦਿੱਲੀ ਪੁਲਿਸ ਨੇ 2 ਗੈਂਗਸਟਰ ਫੜੇ ਆ ਮਿੰਟੂ ਜੀ। ਹਾਂਜੀ, ਦੇਖੋ ਦਿੱਲੀ ਪੁਲਿਸ ਤਾਂ ਤੁਹਾਨੂੰ ਪਤਾ ਹੀ ਹੈ ਅਕਸਰ ਰੁੱਝੀ ਰਹਿੰਦੀ ਹੈ, ਤਾਂ ਇਹਨਾਂ ਨੇ ਅੱਜ ਅੰਮ੍ਰਿਤਸਰ ਦੇ ਵਿੱਚੋਂ ਇੱਕ ਗ੍ਰਿਫਤਾਰੀ ਕੀਤੀ ਹੈ। ਉੱਥੇ ਥੋੜੀ ਗੋਲੀ ਵੀ ਚੱਲੀ ਹੈ। ਜੀ ਥੋੜੀ ਗੋਲੀ ਇਸ ਕਰਕੇ ਕਹਿ ਰਿਹਾ ਕਿ ਇੱਕ ਕਾਂਸਟੇਬਲ ਦੇ ਪੈਰ ਦੇ ਵਿੱਚ ਵੱਜੀ ਹੈ, ਤੇ ਜਦੋਂ ਫਿਰ ਇੱਥੇ ਠਾਹ ਠਾਹ ਹੁੰਦੀ ਹੈ ਪੰਜਾਬ ਦੇ ਵਿੱਚ, ਉਦੋਂ ਕਲੇਜਿਆਂ 'ਚ ਤਰਾਹ ਵੀ ਹੁੰਦੀ ਹੈ ਕਿ ਕਿੱਥੇ ਗੋਲੀ ਚੱਲ ਗਈ ਆ। ਤਾਂ ਇਹ ਪਤਾ ਲੱਗਿਆ ਕਿ ਅਸਲ ਦੇ ਵਿੱਚ ਜਿਹੜਾ ਲੰਡਾ ਹਰੀਕੇ ਆ, ਉਹਦਾ ਇੱਕ ਸਾਥੀ ਰਾਜਨ ਭੱਟੀ ਇਹਨਾਂ ਨੇ ਦਿੱਲੀ ਗ੍ਰਿਫਤਾਰ ਕਰ ਲਿਆ ਸੀ। ਜਦੋਂ ਉਹਨੂੰ ਨੱਪਿਆ ਤੇ ਉਹਦੀ ਸੂਚਨਾ ਤੇ ਇਤਲਾਹ ਤੇ ਇਹਨਾਂ ਨੇ ਇੱਥੇ ਰੇਡ ਕੀਤੀ, ਕਿਉਂਕਿ ਉਹਨੇ ਦੱਸਿਆ ਕਿ ਉਹਦਾ ਇੱਕ ਸਾਥੀ ਉੱਥੇ ਹੋਟਲ 'ਚ ਬੈਠਾ ਹੈ। ਜੀ ਤਾਂ ਇਸ ਤਰ੍ਹਾਂ ਜਦੋਂ ਇਹ ਜਫਾ ਮਾਰਨ ਗਏ ਨੇ ਤੇ ਅੱਗੋਂ ਉਹਨੇ ਫਾਇਰ ਮਾਰਿਆ, ਜਿਹੜਾ ਕਿ ਇੱਕ ਸਿਪਾਹੀ ਦੇ ਪੈਰ ਦੇ ਵਿੱਚ ਵੱਜਿਆ ਦੱਸਦੇ ਆ। ਤਾਂ ਜਿਹੜਾ ਰਾਜਨ ਭੱਟੀ ਆ, ਉਹਦੇ ਤੇ 15 ਕੇਸ ਨੇ, ਬੜਾ ਵਾਂਟਡ ਸੀ ਉਹ। ਪਿਛਲੇ ਦਿਨੀ ਵੀ ਇਹ ਅਸੀਂ ਚਰਚਾ ਸੁਣੀ ਹੈ ਕਿ ਬਠਿੰਡੇ ਤੱਕ ਆ ਗਿਆ ਸੀ ਉਹਦੇ ਮਗਰ ਸਪੈਸ਼ਲ ਸੈੱਲ। ਫਿਰ ਉਸ ਤੋਂ ਬਾਅਦ ਮਤਲਬ ਕਿ ਲੱਭਦੇ ਰਹੇ ਖੁਰਾਖੋਜ, ਇੱਥੋਂ ਕੁਝ ਛਾਪੇਮਾਰੀ ਵੀ ਹੋਈ, ਇੱਕ ਅੱਧ ਗ੍ਰਿਫਤਾਰੀ ਵੀ ਕੀਤੀ ਗਈ ਸੀਗੀ, ਪਰ ਉਹ ਇੰਨੀ ਗੱਲ ਜਿਹੜੀ ਆ ਚੱਕੀ ਨਹੀਂ ਗਈ। ਪਰ ਅਖੀਰ ਇਹਨਾਂ ਨੇ ਤਾਂ ਨਹੀਂ, ਪਰ ਦਿੱਲੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਜ਼ਰੂਰ ਕਰ ਲਿਆ। ਤਾਂ ਇਹ ਹੁਣ ਰੋਜ਼ਮਰਾ ਦੀਆਂ ਗੱਲਾਂ ਹੋ ਗਈਆਂ ਨੇ ਪ੍ਰਵੀਨ ਜੀ। ਕੋਈ ਗੈਂਗਸਟਰ ਫੜਿਆ ਜਾਂਦਾ ਹੈ, ਕਿਤੇ ਛੋਟਾ ਮੋਟਾ ਐਨਕਾਊਂਟਰ ਹੁੰਦਾ ਹੈ, ਕਿਤੇ ਧਮਕੀ ਵਾਲੀਆਂ ਕਾਲਾਂ ਆ ਜਾਂਦੀਆਂ। ਤਾਂ ਦੇਖੋ ਪੁਲਿਸ ਤਾਂ ਏਦਾਂ ਹੈ ਕਿ ਐਕਸ਼ਨ ਕਰ ਰਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਗ੍ਰਿਫਤਾਰੀਆਂ ਕਰ ਰਹੀ ਆ। ਬੜੇ ਵੱਡੇ ਮੋਡਿਊਲ ਵੀ ਇਹਨਾਂ ਨੇ ਕੁਝ ਜਿਹੜੇ ਆ ਉਹਨਾਂ ਦਾ ਪਰਦਾਫਾਸ਼ ਕੀਤਾ। ਪਰੰਤੂ ਇਹ ਆ ਕਿ ਕ੍ਰਾਈਮ ਇੰਨਾ ਜ਼ਿਆਦਾ ਹੈ ਨਾ ਇਸ ਵੇਲੇ, ਇੰਨਾ ਜ਼ਿਆਦਾ ਕ੍ਰਾਈਮ ਆ ਕਿ ਮੇਰੇ ਖਿਆਲ ਨਾਲ ਬਹੁਤ ਔਖਾ ਹੈ ਪੰਜਾਬ ਦੇ ਵਿੱਚ। ਚੋਰੀ ਚਕਾਰੀ ਇਹ ਤਾਂ ਚਲੋ ਵੱਡੇ ਕ੍ਰਾਈਮ ਨੇ ਨਾ, ਹੇਠਲੇ ਪੱਧਰ ਤੇ ਵੀ ਜੇ ਤੁਸੀਂ ਦੇਖੋਗੇ ਇੰਨੀਆਂ ਜ਼ਿਆਦਾ ਘਟਨਾਵਾਂ ਵਾਪਰਦੀਆਂ ਕਿ ਪਤਾ ਹੀ ਕੋਈ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਪੰਜਾਬ ਦੇ ਵਿੱਚ। ਜੀ 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 ਮਿੰਟੂ ਜੀ, ਰੁਕਦੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਜੀ, ਉਸ ਤੋਂ ਬਾਅਦ ਸਵਾਲਾਂ ਵੱਲ ਵਧਾਂਗੇ ਜੀ। ਜੀ ਠੀਕ ਹੈ ਜੀ ਜੀ ਸੋ ਵੇਲਾ ਹੋ ਚੱਲਿਆ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਅਸੀਂ ਵਧਾਂਗੇ ਤੁਹਾਡੇ ਸਵਾਲਾਂ ਦੇ ਵੱਲ। ਸਟੂਡੀਓ ਦਾ ਨੰਬਰ ਹੈ 408 272 5200। ਇਸ ਨੰਬਰ ਤੇ ਤੁਸੀਂ ਕਾਲ ਕਰਕੇ ਕੋਈ ਵੀ ਮਿੰਟੂ ਜੀ ਨੂੰ ਆਪਣਾ ਸਵਾਲ ਕਰ ਸਕਦੇ ਹੋ। ਮਿਲਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਵੀ ਬ੍ਰੇਕ ਤੋਂ ਬਾਅਦ। ਜੀ ਸ਼ੁਕਰੀਆ ਜੀ, ਉਹਨਾਂ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ, ਸਰੋਤਿਆਂ ਦਾ, ਕਾਲਰਸ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਬ੍ਰੇਕ ਦੇ ਦੌਰਾਨ ਆਪਣਾ ਪੇਸ਼ੈਂਸ ਬਣਾਈ ਰੱਖਿਆ। ਆਪਾਂ ਵੱਧਦੇ ਜੀ ਕਾਲਸ ਦੇ ਵੱਲ। ਸੁਰਿੰਦਰ ਸਿੰਘ ਜੀ ਸਟਾਕਟਨ ਤੋਂ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ ਜੀ, ਆਪਣਾ ਸਵਾਲ ਕਰ ਸਕਦੇ ਹੋ। ਸੁਰਿੰਦਰ ਜੀ ਤੁਸੀਂ ਆਨ ਏਅਰ ਹੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਸੁਰਿੰਦਰ ਜੀ ਤੁਸੀਂ ਆਨ ਏਅਰ ਹੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਮੇਰੀ ਵੱਲੋਂ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਵੀਰ ਗੁਰਸਰੀਏ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਭਾਜੀ ਹੁਣਾਂ ਤੋਂ ਇੰਨੀ ਬੇਨਤੀ ਹੈ ਮੇਰੀ ਭਈ ਆ ਜਿਹੜਾ ਇੰਨਾ ਪੰਜਾਬ ਦਾ ਦਿਨ ਬ ਦਿਨ ਹੀ ਮਾਹੌਲ ਜ਼ਿਆਦਾ ਸਾਨੂੰ ਮਹਿਸੂਸ ਹੋ ਰਿਹਾ ਜਾਂ ਵਾਕਿਆ ਹੀ ਖਰਾਬ ਹੋ ਰਿਹਾ ਜੀ, ਵੀ ਇਹਦੇ ਕਾਰਨ ਜ਼ਿਆਦਾ ਵੱਡੇ ਆ ਜਿਹੜੇ ਨਸ਼ੇੜੀ ਜ਼ਿਆਦਾ ਵੱਧ ਗਏ ਆ ਜਾਂ ਕਿ ਇਹ ਗੈਂਗਸਟਰਾਂ ਦੇ ਕਰਤੂਤ ਦੇ ਸਦਕਾ ਹੀ ਇਦਾਂ ਇਹ ਸਾਰਾ ਕੁਝ ਹੋ ਰਿਹਾ। ਇਹਦੇ ਬਾਰੇ ਭਾਜੀ ਹੁਣੀ ਥੋੜਾ ਜਿਹਾ ਦੱਸ ਸਕਦੇ ਆ ਜੀ? ਜੀ ਜੀ ਭਾਜੀ ਕਿੱਥੇ ਹੋਣਾ? ਜੀ ਹੋਲਡ ਕਰ, ਠੀਕ ਹੈ ਜੀ। ਅੱਜ ਕ੍ਰਾਈਮ ਦੋ ਤਰ੍ਹਾਂ ਦਾ ਹੁੰਦਾ ਹੈ ਸਰਦਾਰ ਸੁਰਿੰਦਰ ਸਿੰਘ ਜੀ। ਇੱਕ ਮਤਲਬ ਕਿ ਕ੍ਰਾਈਮ ਇਸ ਤਰ੍ਹਾਂ ਦਾ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਹੁੰਦਾ ਹੈ, ਸੰਗਠਿਤ ਕ੍ਰਾਈਮ ਹੁੰਦਾ ਹੈ। ਇੱਕ ਹੁੰਦਾ ਹੈ ਕ੍ਰਾਈਮ ਜਿੱਦਾਂ ਆਪਾਂ ਦੇਖਦੇ ਹਾਂ ਕੋਈ ਨਸ਼ੇੜੀ ਜਾਂ ਕੋਈ ਚੀਜ਼ ਚੁੱਕ ਕੇ ਲੈ ਗਿਆ ਕੱਲਾ ਹੀ, ਜਾਂ ਕੋਈ ਚੀਜ਼ ਝਪਟ ਕੇ ਇੱਕ ਦੋ ਜਾਣੇ ਏਦਾਂ। ਤਾਂ ਇੱਕ ਆਰਗੇਨਾਈਜ਼ਡ ਕ੍ਰਾਈਮ ਕੀ ਆ ਕਿ ਉਹਦੇ ਚ ਬਹੁਤ ਸਾਰੇ ਬੰਦੇ ਇਨਵੋਲਵ ਹੁੰਦੇ। ਤਾਂ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਆ ਉਹ ਐ ਨਹੀਂ ਹੁੰਦਾ ਕਿ ਡੇਲੀ ਇੱਥੇ ਗੈਂਗ ਵਾਰ ਹੋ ਰਹੀ ਆ, ਡੇਲੀ ਮਤਲਬ ਕਿ ਸਾਰਾ ਕੁਝ ਇਨਕਾਊਂਟਰ ਹੋ ਰਿਹਾ। ਇੱਕ ਦਿਨ ਦੋ ਦਿਨ ਚੱਲ ਪਿਆ ਕੰਮ, ਫਿਰ ਕੋਈ ਹਫਤਾ ਚੱਲ ਗਿਆ ਕੰਮ, ਬ੍ਰੇਕ ਮਿਲ ਗਈ, ਫਿਰ ਚੱਲ ਗਿਆ। ਇਹ ਇਸ ਤਰ੍ਹਾਂ ਹੈ ਜ਼ਰੂਰ ਆ, ਥ੍ਰੈਟ ਕਾਲ ਵੀ ਆਉਂਦੀਆਂ, ਵਸੂਲੀ ਵੀ ਹੋ ਰਹੀ ਹੈ, ਇਹ ਸਾਰਾ ਆਪਣੀ ਥਾਂ ਤੇ ਆ। ਪਰ ਜਿਹੜਾ ਦੂਸਰਾ ਹੈ ਉਹ ਬਿਲਕੁਲ ਤੁਹਾਡਾ ਨੁਕਤਾ ਵਾਜਬ ਹੈ ਕਿ ਅਸਲ 'ਚ ਜਿਵੇਂ ਜਿਵੇਂ ਡਰੱਗ ਦੀ ਖਪਤ ਵੱਧਦੀ ਆ ਤੇ ਜਿਹੜੀ ਇਹ ਬੰਦੇ ਦੀ ਆਰਥਿਕ ਸਥਿਤੀ ਡੋਲਦੀ ਆ ਜਦੋਂ, ਤਾਂ ਫਿਰ ਉਹ ਇਸ ਤਰ੍ਹਾਂ ਦੀਆਂ ਨਿੱਕੀਆਂ ਮੋਟੀਆਂ ਚੋਰੀਆਂ ਘਰ ਤੋਂ ਸਟਾਰਟ ਕਰਕੇ ਫਿਰ ਬਾਹਰ ਤੱਕ ਲੈ ਜਾਂਦਾ। ਤਾਂ ਉਹ ਬਿਲਕੁਲ ਇੱਕ ਰੋਲ ਹੈ ਡਰੱਗ ਦਾ ਕਿ ਜਦੋਂ ਨਸ਼ੇ ਪੱਤੇ ਵਾਸਤੇ ਪੂਰਿਆ ਨਹੀਂ ਪੈਂਦਾ ਕੰਮ ਤੇ ਫਿਰ ਉਹ ਚੋਰੀ ਕਰਦੇ ਆ। ਇੱਥੇ ਅਬੋਹਰ ਦੇ ਵਿੱਚ ਸਾਡੇ ਜਾਣੂ ਦੱਸਦੇ ਸੀ ਇੱਕ ਵਾਰੀ, ਉਹ ਕਹਿੰਦੇ ਕਿ ਚੋਰ ਫੜਿਆ, ਚੋਰ ਬੜਾ ਖਰਾਬ ਕਰਦਾ ਸੀਗਾ ਵੀ ਮਤਲਬ ਕਿ ਪਤਾ ਹੀ ਨਹੀਂ ਸੀ ਲੱਗਦਾ ਕਿਹੜੇ ਵੇਲੇ ਤੇ ਲਿਜਾਂਦਾ ਵੀ ਨਿਰਾ ਕੈਸ਼ ਹੀ ਸੀਗਾ। ਸੁੱਤੇ ਪਿਆ ਇਹਨਾਂ ਗਰਮੀਆਂ ਦੀ ਗੱਲ ਹੈ ਜਿਹੜੀਆਂ ਲੱਗੀਆਂ ਨੇ ਪਿੱਛੇ ਜੀ ਜੀ। ਤੇ ਅਖੀਰ ਚਲੋ ਸਵੇਰੇ ਇੱਕ ਸੈਰ ਕਰਨ ਵਾਲੇ ਨੂੰ ਸ਼ੱਕ ਪਿਆ ਕਿਉਂਕਿ ਸਾਰੇ ਏਰੀਏ 'ਚ ਪਤਾ ਸੀਗਾ, ਆਉਂਦੇ ਨੂੰ ਉਹਨੇ ਫੜ ਲਿਆ। ਜਦ ਫੜ ਕੇ ਉਹਦੇ ਤੋਂ ਪੁੱਛਗਿੱਛ ਕੀਤੀ ਗਈ ਉਹ ਕਹਿੰਦੇ ਤੂੰ ਕਰਦਾ ਕੀ ਸੀ ਇੰਨੇ ਕੈਸ਼ ਦਾ? ਮਤਲਬ ਕਿ ਡੇਲੀ ਕੋਈ ਚੋਰੀ ਜਾਂ ਇੱਕ ਦਿਨ ਛੱਡ ਕੇ ਕੋਈ 20-50 ਹਜ਼ਾਰ ਲੱਖ ਤੱਕ ਹੱਥ ਮਾਰਿਆ। ਉਹ ਕਹਿੰਦਾ ਮੈਂ ਡੇਲੀ 20 ਹਜ਼ਾਰ ਦਾ ਚਿੱਟਾ ਪੀ ਜਾਂਦਾ। ਕਹਿੰਦਾ ਦੱਸੋ 20 ਹਜ਼ਾਰ ਦਾ ਜ਼ੋਰ, ਮੈਨੂੰ ਲੱਗਦਾ ਕਿ 20 ਹਜ਼ਾਰ ਦਾ ਖਰਚਾ ਤੇ ਡੀਸੀ ਦਾ ਨਹੀਂ ਹੋਣਾ ਇੱਕ ਦਿਨ ਦਾ। ਇਸ ਤਰ੍ਹਾਂ ਇਹਨਾਂ ਦੀ ਡੋਜ਼ ਵੱਧਦੀ ਜਾਂਦੀ ਹੈ। ਸੋ ਇਹ ਕ੍ਰਾਈਮ ਨਸ਼ੇ ਨਾਲ ਜ਼ਰੂਰ ਜੁੜਦਾ। ਬਿਲਕੁਲ ਤੁਹਾਡਾ ਵਾਜਬ ਨੁਕਤਾ ਹੈਗਾ ਕ੍ਰਾਈਮ। ਜੀ, ਆਪਣੇ ਅਗਲੇ ਕਾਲਰ ਨੇ ਜੀ ਰਣਜੀਤ ਸਿੰਘ ਬੇਕਰਸਫੀਲਡ ਤੋਂ। ਰਣਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ ਜੀ। ਰਣਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ ਜੀ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਮਿੰਟੂ ਵੀਰ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂ ਮਿੰਟੂ ਜੀ, ਮੈਂ ਜਿਹੜੀਆਂ ਖਬਰਾਂ ਸੁਣਦੇ ਆ ਨਾ ਉਹਦੇ ਵਿੱਚ ਕੁਝ ਨਾ ਕੁਝ ਵਾਧਾ ਘਾਟਾ ਹੋ ਸਕਦਾ। ਮੈਂ ਆਪਣੇ ਪਿੰਡ ਦੀ ਗੱਲ ਕਰਦਾ, ਤਰਨਤਾਰਨ ਦੇ ਲਾਗੇ ਮੇਰਾ ਪਿੰਡ ਪੰਡੋਰੀ ਹੈ ਜੀ। ਮੈਂ ਆਇਆ ਮੱਧ ਪ੍ਰਦੇਸ਼ ਗਵਾਲੀਅਰ ਚੋਂ ਆ ਤੇ ਪਰ ਮੇਰਾ ਜੱਦੀ ਪਿੰਡ ਇਹ ਪੰਡੋਰੀ ਆ। ਮੱਧ ਪ੍ਰਦੇਸ਼ ਦੇ ਵਿੱਚ ਬਹੁਤ ਸਾਲ ਪਹਿਲਾਂ ਦੀ ਗੱਲ ਹੁੰਦੀ ਸੀ ਜਦੋਂ ਡਾਕੂਆਂ ਦਾ ਹੁੰਦਾ ਸੀ ਕਿ ਉਹ ਕਿਸੇ ਦਾ ਬੱਚਾ ਚੁੱਕਦੇ ਸੀ। ਮੇਰੇ ਹੁੰਦਿਆਂ ਵੀ ਇਹ ਹੁੰਦਾ ਰਿਹਾ ਤੇ ਉਹਨਾਂ ਨੇ ਉਹ ਫਿਰੌਤੀ ਮੰਗਣੀ ਤੇ ਉਹ ਬੱਚੇ ਨੂੰ ਕਈ ਵਾਰੀ ਛੱਡ ਦੇਣਾ, ਠੀਕ ਹੈ। ਤੇ ਹੁਣ ਉਹ ਚੀਜ਼ਾਂ ਉੱਥੇ ਤੇ ਖਤਮ ਹੋ ਗਈਆਂ। ਇੱਥੇ ਮੇਰੇ ਪਿੰਡ ਦੀ ਗੱਲ ਹੈ, ਸ਼ੇਰਾ ਸਿੰਘ ਮੈਂ ਨਾਂ ਵੀ ਲੈ ਦਿੰਦਾ। ਉਹ ਆਪਣਾ ਜ਼ਮੀਨ ਜਾਇਦਾਦ ਉਹਦੀ ਹੱਕ ਦੀ ਕਮਾਈ ਹੈ, ਉਹਨੂੰ ਧਮਕੀ ਦੇ ਜੀ ਲੱਗਦਾ ਉਹਨਾਂ ਦੀ ਕਾਲ ਜਿਹੜੀ, ਹਾਂਜੀ ਉਹਨਾਂ ਦੀ ਕਾਲ ਕੱਟੀ ਗਈ। ਰਣਜੀਤ ਸਿੰਘ ਜੀ ਤੁਸੀਂ ਦੁਬਾਰਾ ਜੁੜ ਜਾਓ ਜੀ ਸਾਡੇ ਨਾਲ। ਹਾਂਜੀ ਜੀ, ਆਪਾਂ ਵੱਧਦੇ ਹਾਂ ਜੀ ਅਗਲੇ ਕਾਲਰ ਵੱਲ। ਜਸਬੀਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ ਜੀ। ਜਸਬੀਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ।
ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਰਦਾਰ ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਮਿੰਟੂ ਜੀ, ਮੈਂ ਨਾ ਕੁਝ ਮਹੀਨੇ ਪਹਿਲਾਂ ਮੋਦੀ ਸਾਹਿਬ ਦਾ ਇੱਕ ਬਿਆਨ ਪੜ੍ਹਿਆ ਸੀਗਾ ਤੇ ਮੋਦੀ ਸਾਹਿਬ ਕਹਿ ਰਹੇ ਸੀ ਵੀ ਭਾਰਤ ਜਿੱਥੇ ਲਾਰਜੈਸਟ ਡੈਮੋਕ੍ਰੇਸੀ ਹੈ ਤੇ ਉੱਥੇ ਮਦਰ ਆਫ ਦਾ ਡੈਮੋਕ੍ਰੇਸੀ। ਮੈਂ ਸੋਚਿਆ ਵੀ ਕਿਆ ਕਮਾਲ ਕਰਤੀ ਮੋਦੀ ਸਾਹਿਬ ਨੇ। ਹੁਣ ਮੇਰਾ ਸਵਾਲ ਹੈ ਵੀ ਲਾਰਜੈਸਟ ਡੈਮੋਕ੍ਰੇਸੀ, ਮਦਰ ਆਫ ਡੈਮੋਕ੍ਰੇਸੀ ਸਟੇਟ ਦਾ ਮੁਖੀ ਮੋਦੀ ਸਾਹਿਬ ਨੇ ਕਦੇ ਕੋਈ ਨਿਊਜ਼ ਕਾਨਫਰੰਸ ਕੀਤੀ ਹੈ? ਮੈਂ ਕਦੇ ਵੇਖੀ ਨਹੀਂ ਜੀ। ਤੇ ਜੇ ਹੋ ਸਕਦਾ ਮੈਂ ਗਲਤ ਹੋਵਾਂ, ਦੱਸਿਓ ਜੇ ਉਹਨਾਂ ਨੇ ਕਦੇ ਕੀਤੀ ਹੈ। ਜੇ ਨਹੀਂ ਕੀਤੀ ਤੇ ਕੀ ਕਾਰਨ ਹੈ? ਕਿਉਂਕਿ ਉਹ ਸਾਹਮਣਾ ਨਹੀਂ ਕਰ ਸਕਦੇ ਪੱਤਰਕਾਰਾਂ ਦਾ। ਮਿਹਰਬਾਨੀ। ਜੀ ਜੀ, ਸੁਣ ਲਓ ਜੀ, ਨਹੀਂ ਕੀਤੀ, ਬਿਲਕੁਲ 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 ਸਹੀ ਗੱਲ ਆ। ਤੇ ਨਹੀਂ, ਮੈਂ ਇਸ ਚੀਜ਼ ਦੇ ਨਾਲ ਸਹਿਮਤ ਨਹੀਂ। ਅੱਜ ਮੈਂ ਇਸ ਗੱਲ ਦੇ ਨਾਲ ਤੁਹਾਡੇ ਨਾਲ ਸਹਿਮਤ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਸ਼ਗੂਫੇ ਵਾਲੀਆਂ ਆਉਂਦੀਆਂ, ਸਾਡੀ ਇਮੈਚੁਰ ਡੈਮੋਕ੍ਰੇਸੀ ਹੈ, ਮੈਚਿਓਰਿਟੀ ਵੱਲ ਜਾਏਗੀ ਹੌਲੀ ਹੌਲੀ, ਸਫ਼ਰ ਤੈਅ ਕਰਦੀ ਹੈ। ਤੁਹਾਨੂੰ ਤੁਹਾਡੇ US ਦੀ ਬੜੀ ਡੈਮੋਕ੍ਰੇਸੀ ਮੈਚਿਓਰ ਹੈ, ਪਰ ਇਹਨੂੰ ਵੀ ਬਹੁਤ ਸਮਾਂ ਲੱਗਿਆ, ਬਹੁਤ ਸਮਾਂ ਲੱਗਿਆ, ਬਹੁਤ ਮਤਲਬ ਕਿ ਇਹਦੇ ਪਿੱਛੇ ਤੁਹਾਨੂੰ ਪਤਾ ਹੀ ਹੈ ਬਹੁਤ ਦਿਮਾਗ ਲੱਗੇ ਨੇ, ਰੋਸ਼ਨ ਦਿਮਾਗ ਜਿਹਨੂੰ ਆਪਾਂ ਕਹਿੰਦੇ ਆ। ਸੋ ਇਹ ਗੱਲਾਂ ਹੁੰਦੀਆਂ ਨੇ, ਲੀਡਰ ਕਹਿੰਦੇ ਹੁੰਦੇ ਨੇ। ਤੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜੇ ਡੈਮੋਕ੍ਰੇਸੀ, ਤੁਹਾਨੂੰ ਪਤਾ ਬਾਈਡਨ ਨੂੰ ਅੱਜ ਪੁੱਛ ਹੀ ਲਿਆ ਨਾ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਕਿ ਭਾਈ ਉਹ ਫਾਈਲਾਂ ਵਾਲਾ ਮਾਮਲਾ, ਤੇ ਅਖੀਰ ਬੋਲਣਾ ਪਿਆ। ਕਿਉਂਕਿ ਜਦੋਂ ਤੁਸੀਂ PC ਕਰੋਗੇ, ਪੱਤਰਕਾਰਾਂ ਦੇ ਵਿੱਚ ਜਾਓਗੇ, ਤਾਂ ਕਿੰਨੇ ਕੋ ਜਵਾਬ ਟਾਲੋਗੇ, ਕਿਹਦੇ ਤੇ ਨੋ ਕਮੈਂਟ ਕਰੋਗੇ, ਫਸ ਜਾਓਗੇ। ਇੱਥੇ ਤੇ ਸਾਡੇ ਆਪਣੇ ਤੁਹਾਨੂੰ ਪਤਾ ਹੀ ਆ ਜਿਹੜੇ ਸਤੌਜ ਵਾਲੇ ਮਹਾਰਾਜ, ਉਹ ਵੀ ਨਹੀਂ ਅੱਜ ਕੱਲ PC ਕਰਦੇ। ਉਹ ਕਿੱਥੇ ਕਰਦੇ? ਵੀਡੀਓ ਪਾਉਂਦੇ ਜਾਂ ਸਟੇਜਾਂ ਤੋਂ ਬੋਲ ਕੇ ਬਸ ਚਲੇ ਜਾਂਦੇ ਆ। ਜੀ ਜੀ, ਬਿਲਕੁਲ ਜੀ। ਆਪਣੇ ਅਗਲੇ ਕਾਲਰ ਨੇ ਬਲਵੀਰ ਜੀ। ਸਤਿ ਸ਼੍ਰੀ ਅਕਾਲ ਬਲਵੀਰ ਸਿੰਘ ਜੀ, ਤੁਸੀਂ ਆਉਣੇ ਹੋ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਭਾਜੀ, ਮੈਨੂੰ ਗੋਲਡੀ ਬਰਾੜ ਬਾਰੇ ਕੋਈ ਦੇ ਦਿਓ, ਕੋਈ ਅਪਡੇਟ ਹੈਗੀ ਤਾਂ। ਕੋਈ ਉਸ ਤੋਂ ਬਾਅਦ ਕੋਈ ਖਬਰ ਸਾਰੇ ਨਹੀਂ ਆਈ। ਜਦੋਂ ਭਗਵੰਤ ਮਾਨ ਜੀ ਦੇ ਸਕਦੇ ਨੇ ਜੀ, ਉਹ ਤਾਂ ਸਰ ਉਹਨਾਂ ਨੂੰ ਪਤਾ ਕਿਉਂਕਿ ਉਹ ਠੀਕ ਹੈ ਜੀ। ਹਾਂ ਜੀ, ਉਹ ਉਹਨਾਂ ਦੇ ਕੋਲ ਇਕੱਲੀ ਉਹ ਜਿਵੇਂ ਉਹ ਕੌਨਫੀਡੈਂਸ਼ੀਅਲ ਪੂਰੇ ਪੇਪਰ ਰੱਖੇ ਹੋਏ ਸਨ ਨਾ ਬਾਈਡਨ ਦੇ ਘਰ 'ਚ, ਉਹ ਸਾਰੀ ਜਾਣਕਾਰੀ ਜਿਹੜੀ ਆ ਉਹ ਉਹਨਾਂ ਦੇ ਕੋਲ ਹੀ ਹੈ, ਮਾਨ ਸਾਹਿਬ ਕੋਲ ਜੀ। ਉਹ ਅੱਛਾ, ਚਲੋ ਠੀਕ ਹੈ ਜੀ, ਥੈਂਕ ਯੂ ਭਾਈ। ਥੈਂਕ ਯੂ। ਹਾਂ ਜੀ, ਨਹੀਂ ਕੋਈ ਉਸ ਤੋਂ ਬਾਅਦ ਕੋਈ ਖਬਰ ਨਹੀਂ ਆਈ। ਇਹਨਾਂ ਨੇ ਬਸ ਪੁਸ਼ਟੀ ਕੀਤੀ ਸੀਗੀ, ਕਿਉਂਕਿ ਜੇ ਹੁਣ ਕੋਈ ਖਬਰ ਆਈ ਉਸ ਤੋਂ ਪਹਿਲਾਂ ਪ੍ਰਵੀਨ ਜੀ ਬੈਠੇ ਨੇ, ਰਾਜਕਰਨਵੀਰ ਹੋ ਰਹੀ ਹੈ, ਇਹਨਾਂ ਨੇ ਖਬਰ ਦੇ ਦੇਣੀ ਹੈ। ਤੁਹਾਨੂੰ ਸਾਰਿਆਂ ਦੀ ਅੱਖ ਤਾਂ ਬਣੀ ਹੋਈ ਸੀ, ਪਰ ਕਿਤੋਂ ਵੀ ਪੁਸ਼ਟੀ ਨਹੀਂ ਸੀ ਹੋਈ ਉਸ ਬਾਬਤ। ਹਾਂ ਜੀ। ਅੱਛਾ ਅੱਛਾ ਅੱਛਾ, ਠੀਕ ਹੈ ਜੀ, ਧੰਨਵਾਦ ਜੀ। ਚਲੋ ਠੀਕ ਹੈ ਜੀ, ਥੈਂਕ ਯੂ ਸੋ ਮਚ। ਥੈਂਕ ਯੂ। ਰਣਜੀਤ ਜੀ ਇੱਕ ਵਾਰ ਫਿਰ ਤੋਂ ਜੁੜੇ ਨੇ। ਸਤਿ ਸ਼੍ਰੀ ਅਕਾਲ ਰਣਜੀਤ ਜੀ। ਹਾਂ, ਸਤਿ ਸ਼੍ਰੀ ਅਕਾਲ ਮਿੰਟੂ ਵੀਰ ਜੀ। ਮੇਰੀ ਕਾਲ ਕੱਟ ਗਈ ਸੀ ਜਾਂ ਕੀ ਹੋਇਆ? ਹਾਂ, ਮੈਂ ਇਹ ਕਹਿ ਰਿਹਾ ਸੀ ਕਿ ਮੇਰਾ ਪਿੰਡ ਪੰਡੋਰੀ ਹੈ, ਤਰਨਤਾਰਨ ਜ਼ਿਲ੍ਹੇ ਦੇ ਨਾਲ ਹੀ, ਬਿਲਕੁਲ 2 ਕਿਲੋਮੀਟਰ ਤੇ। ਮੈਂ ਉੱਥੋਂ ਦੀ ਗੱਲ ਕਰਨਾ ਚਾਹੁੰਦਾ ਸੀ ਐਗਜ਼ਾਮਪਲ ਦੇ ਤੌਰ ਤੇ। ਇੱਕ ਸ਼ੇਰ ਸਿੰਘ ਨਾਂ ਦਾ ਵਿਅਕਤੀ ਹੈ ਜਿਹੜਾ ਕਿ ਆਪਣੀ ਬਹੁਤ ਜ਼ਮੀਨ ਜਾਇਦਾਦ ਤੇ ਹੈ, ਤਾਂ ਆਪਣੀ ਸਾਰੀ ਹੱਕ ਦੀ ਕਮਾਈ ਉਹਨੂੰ ਇਹ ਧਮਕੀ ਦਿੱਤੀ ਗਈ ਕਿ ਤੂੰ 20 ਲੱਖ ਰੁਪਇਆ ਦੇ ਦੇ, ਨਹੀਂ ਤੇ ਤੈਨੂੰ ਮਾਰ ਦੇਣਾ। ਉਹਨੇ ਫਟਾਫਟ ਉਹਦੇ ਕੋਲ ਹੈਗੇ ਸੀ ਅਰੇਂਜ ਕਰਕੇ ਉਹਨੂੰ ਪੈਸੇ ਦੇ ਦਿੱਤੇ। ਹੁਣ ਉਹ ਬੰਦਾ ਕੀ ਕਰ ਰਿਹਾ, ਫਟਾਫਟ ਆਪਣੀ ਜ਼ਮੀਨ ਵੇਚਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਜ਼ਮੀਨ ਵੇਚ ਕੇ, ਉਹਦੀਆਂ ਬੇਟੀਆਂ ਬਾਹਰ ਨੇ ਤੇ ਮੈਂ ਫਟਾਫਟ ਕੈਨੇਡਾ ਸੈਟਲ ਹੋ ਜਾਵਾਂ। ਇੱਕ ਹੋਰ ਉੱਥੇ ਵਿਅਕਤੀ ਨੂੰ 1 ਕਰੋੜ ਦੀ ਆਈ ਹੈ, ਜਿਹੜਾ ਰੀਅਲ ਸਟੇਟ ਦਾ ਕੰਮ ਕਰਦਾ ਹੈ, ਉਹਦੀ ਵੀ ਪਰੇਸ਼ਾਨੀ ਵੱਧ ਗਈ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਪਾਸੇ ਅਸੀਂ ਸੋਚਦੇ ਸੀ ਕਿ ਸਟੂਡੈਂਟਸ ਜਿਹੜੇ ਬਾਹਰ ਜਾ ਰਹੇ, ਪੰਜਾਬ ਖਾਲੀ ਹੋ ਰਿਹਾ, ਉਹਨਾਂ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕਰੀਏ। ਕੋਈ ਇਹੋ ਜਿਹੇ ਜਿਵੇਂ ਕੈਨੇਡਾ 'ਚ ਤੁਸੀਂ ਸੁਣਦੇ ਹੋ, ਤੁਹਾਨੂੰ ਜ਼ਿਆਦਾ ਪਤਾ ਕਿ ਬੱਚਿਆਂ ਨੂੰ ਹਾਰਟ ਅਟੈਕ ਹੋ ਰਿਹਾ ਜਿਹੜੇ ਇੰਡੀਆ ਤੋਂ ਆਏ ਨੇ। ਉਹਨਾਂ ਦੇ ਮਾਪਿਓ ਰੋਂਦੇ ਨੇ ਕਿ ਇੱਥੇ ਸਾਨੂੰ ਜੌਬਾਂ ਮਿਲ ਜਾਂਦੀਆਂ ਤੇ ਸਾਡੇ ਬੱਚੇ ਨਾ ਜਾਂਦੇ। ਤੇ ਕੀ ਅਸੀਂ ਬੱਚਿਆਂ ਨੂੰ ਰੋਕਣ ਦੀ ਬਜਾਏ ਹੁਣ ਪਰਿਵਾਰਾਂ ਨੂੰ ਵੀ ਇੱਥੋਂ ਕੱਢਣਾ ਮਜਬੂਰ ਕਰ ਦੇਵਾਂਗੇ ਕਿ ਲੋਕ ਧਮਕੀਆਂ ਦੇਣੀਆਂ ਸ਼ੁਰੂ ਕਰਨਗੇ ਤੇ ਸਾਡੇ ਪਰਿਵਾਰ ਵੀ ਹੁਣ ਇੱਥੋਂ ਸ਼ਿਫਟ ਹੋਣੇ ਸ਼ੁਰੂ ਹੋ ਜਾਣਗੇ? ਇਹ ਇੱਕ ਬੜੀ ਵੱਡੀ ਸਮੱਸਿਆ ਸ਼ੁਰੂ ਹੋ ਗਈ ਹੈ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਬਿਲਕੁਲ ਬਿਲਕੁਲ ਏਦਾਂ ਹੋਇਆ। ਪਿਛਲੇ ਦਿਨੀ ਵੀ ਜਿਹੜਾ ਤਲਵੰਡੀ ਦੇ ਲਾਗੇ ਇਹਨਾਂ ਨੇ ਗੁਰਪਿਆਰ ਸਿੰਘ ਨਾਂ ਦਾ ਇੱਕ ਨੌਜਵਾਨ ਜਿਹੜਾ ਫੜਿਆ ਸੀਗਾ, ਜਿਹੜਾ ਦੱਸਿਆ ਗਿਆ ਕਿ ਉਹ ਉੱਥੇ ਡਰਾਉਣ ਗਿਆ ਸੀਗਾ, ਫਾਇਰ ਕਰਨ ਗਿਆ ਸੀਗਾ। ਤੇ ਮਤਲਬ ਕਿ ਗੱਲ ਇਹ ਆ ਕਿ ਧਮਕੀ ਕੋਈ ਦਿੰਦਾ, ਵਸੂਲੀ ਕੋਈ ਕਰਦਾ, ਡਰਾਉਂਦਾ ਕੋਈ ਆ। ਮਤਲਬ ਕਿ ਇਹ ਇੱਕ ਬਹੁਤ ਵੱਡਾ ਤੇ ਗੁੰਝਲਦਾਰ ਨੈਕਸਸ ਬਣ ਗਿਆ ਜੀ। ਹੁਣ ਇਹਦੇ ਚ ਕੌਣ ਅਸਲੀ ਆ ਕੌਣ ਨਕਲੀ ਹੈ ਵੀ ਨਹੀਂ ਪਤਾ ਲੱਗਦਾ ਛੇਤੀ ਕਿਤੇ, ਵੀ ਸ਼ਨਾਖਤ ਕਰਨੀ ਔਖੀ ਆ। ਤੇ ਤੁਹਾਨੂੰ ਪਤਾ ਜਿਹੜੇ ਪੈਸੇ ਵਾਲੇ ਬੰਦੇ ਆ, ਫਿਰ ਉਹਨੂੰ ਤਾਂ ਇਹੀ ਹੁੰਦਾ ਅਸਲੀ ਨਕਲੀ ਦੀ ਥੋੜੀ ਉਹ ਪਛਾਣ ਕਰੂਗਾ ਕਿ ਆਪਣੀ ਜਾਨ ਬਚਾਓ ਤੇ ਟਿਪੋ ਇੱਥੋਂ। ਬਿਲਕੁਲ ਇਹ ਸਾਡਾ ਨੁਕਸਾਨ ਹੈ, ਇਹ ਸਾਡਾ ਨੁਕਸਾਨ ਆ। ਅਸੀਂ ਆਪਣੀ ਜ਼ਮੀਨ ਛੱਡ ਰਹੇ ਹਾਂ, ਜਾਂ ਸਾਡੇ ਬੱਚੇ ਇੱਥੇ ਰਹਿਣਾ ਨਹੀਂ ਚਾਹੁੰਦੇ, ਇਸ ਮਾਹੌਲ ਦੇ ਵਿੱਚ ਰਹਿਣਾ ਨਹੀਂ ਚਾਹੁੰਦੇ, ਜਾਂ ਉਹਨਾਂ ਦੇ ਕੋਲ ਇੱਕ ਕਹਿ ਲਓ ਕਿ
ਸਾਹਮਣੇ ਸਾਡੇ ਤਰਕ ਵੀ ਹੈਗਾ, ਜੀ ਜੀ ਦਲੀਲ ਵੀ ਹੈਗੀ ਆ, ਜਾਂ ਬਹਾਨਾ ਵੀ ਹੈਗਾ ਕਿ ਭਾਈ ਨਹੀਂ ਅਸੀਂ ਰਹਿਣਾ ਇੱਥੇ। ਕੰਮ ਤੇ ਵੇਖੋ ਕਰਨਾ ਹੀ ਪੈਣਾ ਨਾ। ਇੱਥੇ US ਚ ਆ ਕੇ ਤੁਸੀਂ ਕਿਹੜਾ ਕੰਮ ਨਹੀਂ ਕੀਤਾ? ਕੰਮ ਤੇ ਹਰੇਕ ਥਾਂ ਮਿਹਨਤ ਤੇ ਕਰਨੀ ਪੈਣੀ ਹੈ। ਪਰ ਇੱਥੇ ਹੁਣ ਦੂਸਰੇ ਪਾਸੇ ਉਹ ਗੱਲ ਲੈ ਜਾਂਦੇ ਨੇ ਕਿ ਇੱਥੇ ਤਾਂ ਮਾਹੌਲ ਏਦਾਂ ਦਾ। ਮਾਹੌਲ ਤਾਂ ਤੁਹਾਨੂੰ ਵਧੀਆ ਬਣਾਉਣਾ ਪਏਗਾ। ਇਹ ਤਾਂ ਬਹੁਤ ਜਿੱਦਾਂ ਕਹ ਲਈਏ ਨਾ ਕਿ ਖਤਰਨਾਕ ਰੁਝਾਨ ਸਾਡੇ ਸਾਹਮਣੇ ਆ, ਹੋ ਰਿਹਾ ਏਦਾਂ। ਕਈ ਬੰਦੇ ਪਿੰਡਾਂ ਦੇ ਵਿੱਚੋਂ ਫਿਰ ਹੁੰਦਾ ਕੀ ਆ ਕਿ ਉਹ ਮੂਵ ਹੋ ਜਾਂਦੇ ਸ਼ਹਿਰਾਂ ਦੇ ਵਿੱਚ ਅਣਦੱਸੀ ਥਾਂ ਤੇ, ਜਿੱਦਾਂ ਕੋਈ ਚੰਡੀਗੜ੍ਹ ਚਲੇ ਗਿਆ ਜਾਂ ਕੋਈ ਹੋਰ ਕਿਸੇ ਸ਼ਹਿਰ ਦੇ ਵਿੱਚ ਚਲੇ ਗਿਆ ਜੀ। ਤੇ ਇਸ ਤਰ੍ਹਾਂ ਚੱਲ ਰਿਹਾ ਹੈ। ਇਹ ਹੈ ਕਿਤੇ ਟਾਮਾਟਾਮੀਆਂ ਹਰੇਕ ਥਾਂ ਤੇ ਨਹੀਂ, ਕਿਉਂਕਿ ਹਰੇਕ ਕੋਲ ਤੇ ਪੈਸਾ ਹੀ ਹੈ ਨਹੀਂਗਾ। ਪਰ ਸਰਮਾਏਦਾਰਾਂ ਵਾਸਤੇ ਇੱਕ ਨਵੀਂ ਵਿਪਤਾ ਹੈਗੀ ਆ। ਜੀ ਜੀ ਜੀ। ਸੁਰਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਸਾਹਿਬ ਨੂੰ ਮੈਂ ਇੱਕ ਵਚਨ ਪੁੱਛਣਾ ਸੀ ਜੀ। ਜੀ। ਜਿੱਦਾਂ ਜੀ ਆਪਣੇ 1983 ਵਿੱਚ ਆਪਣੇ ਨਸਲ ਖੁਸਰੀ ਹੋਈ ਸੀ ਤੇ ਜਿਹੜਾ ਇਹ 83 ਕਿ 84 ਸੌਰੀ 83 ਸੇਮ ਹੀ ਹੈ ਤੇ ਉਹ ਮਤਲਬ ਕਹਿੰਦਾ ਵੀ ਜਦੋਂ ਉਦੋਂ ਸੰਤ ਭਿੰਡਰਾਂ ਵਾਲਿਆਂ ਦੇ ਬਾਰੇ ਏਦਾਂ ਹੋਇਆ ਸੀ ਤੇ ਹੁਣ ਜਿਹੜਾ ਇਹ ਆਹ ਪਾਲ ਸਿੰਘ ਸੰਤ ਇਹ ਜਦੋਂ ਇਹ ਆਪਣੇ ਜਿਹੜੇ ਕੰਮ ਕਰ ਰਿਹਾ ਉਦੋਂ ਕਿੰਨੀ ਕੁ ਹੋਊਗੀ, ਇਹ ਪੁੱਛਣਾ ਕੁਐਸਚਨ। ਪਾਲ ਸਿੰਘ ਸੈਂਟਰ ਕੌਣ ਕਰ ਰਿਹਾ ਜੀ? ਰਸਪਾਲ ਸਿੰਘ ਸੰਤ ਜਿਹੜੇ ਆਏ, ਰਸਪਾਲ ਸਿੰਘ ਨਵੇਂ, ਰਸਪਾਲ ਸਿੰਘ ਨਹੀਂ, ਇਹ ਆਪਣੇ ਮੈਨੂੰ ਸੁਣਨਾ ਨਾ ਪ੍ਰਿਤਪਾਲ ਸਿੰਘ ਕੀ ਯਾਰ ਮੈਨੂੰ ਨਾਂ ਚੇਤਾ ਭੁੱਲ ਗਿਆ। ਯਾਦ ਕਰ ਲਓ ਜੀ ਦੁਬਾਰਾ। ਨਹੀਂ ਆਪਣੇ ਹੁਣ ਜਿਹੜੇ ਆ ਭਾਈ ਜਿਹੜੇ ਆਪਣੇ ਜਿਹੜੇ ਦੁਬਈ ਤੋਂ ਆਏ ਆ। ਨਹੀਂ ਨਾਮ ਲਓ ਨਾ, ਫਿਰ ਨਾਮ ਲੈ ਕੇ ਦੱਸੋ ਨਾ ਕਿਹਨੂੰ ਕਹਿਣਾ ਚਾਹੁੰਦੇ ਹੋ ਯਾਰ ਮੈਨੂੰ ਆਹ ਨਾਂ ਭੁੱਲ ਗਿਆ ਚਿੱਤੇ। ਉਹ ਪ੍ਰਿਤਪਾਲ ਕੀ ਤੁਹਾਨੂੰ ਦੁਬਈ ਯਾਦ ਹੈ? ਦੁਬਈ ਯਾਦ ਆ ਤੁਹਾਨੂੰ? ਹਾਂ ਦੁਬਈ ਤੋਂ ਜਿਹੜੇ ਆਏ ਹੁਣ ਸੰਤ ਜੀ। ਜਦੋਂ ਇਹ ਜੋ ਕੁਝ ਕਰ ਰਿਹਾ ਹੁਣ ਕਿੰਨੀ ਕੁ ਨਸਲ ਉਸਰੀ ਹੋਊਗੀ ਮੈਨੂੰ ਮਾੜਾ ਜਿਹਾ ਨਹੀਂ ਤੁਸੀਂ ਫਿਰ ਬਾਈ ਨੇਮ ਦੱਸੋ ਨਾ, ਬਾਈ ਨੇਮ ਬੋਲੋ, ਫਿਰ ਉਹ ਬਾਈ ਨੇਮ ਦੱਸ ਦੇਣਗੇ ਤੁਹਾਨੂੰ ਕੀ ਹੋਊਗਾ। ਉਹ ਯਾਰ ਮੈਨੂੰ ਨਾ ਪਾਲ ਏਦਾਂ ਆ ਇਹਦਾ ਕੁਛ ਆ ਜਿਹੜਾ ਹੁਣ ਦੁਬਈ ਤੋਂ ਆਇਆ ਪਤਾ ਨਹੀਂ ਕੀ ਜਿਹੜਾ ਸੰਤ। ਚਲੋ ਕੋਈ ਨਾ, ਤੁਸੀਂ ਕਾਲ ਕਰ ਲਿਓ ਦੁਬਾਰਾ ਜੀ, ਜਦੋਂ ਤੁਹਾਨੂੰ ਨਾਮ ਯਾਦ ਆ ਗਿਆ ਨਾ ਉਦੋਂ ਕਾਲ ਕਰ ਲਿਓ। ਸਟੂਡੀਓ ਦਾ ਨੰਬਰ ਇਹੀ ਹੈ। ਠੀਕ ਹੈ ਜੀ, ਥੈਂਕ ਯੂ। ਮਿੰਟੂ ਜੀ ਸੋਸ਼ਲ ਮੀਡੀਆ ਤੇ ਇੱਕ ਗੱਲ ਦੀ ਚਰਚਾ ਸਵਾਲ ਆਇਆ ਸੀਗਾ ਕਿ ਅਮਿਤ ਸ਼ਾਹ ਜੀ ਆਉਣਾ ਚਾਹੁੰਦੇ ਸੀ ਪੰਜਾਬ ਦੇ ਵਿੱਚ, ਤੇ ਗੱਲ ਰੱਦ ਜੀ ਸੁਣਦੇ ਆ। ਨਹੀਂ ਉਹਦੇ ਚ ਕੀ ਹੈ ਕਿ ਦੇਖੋ ਜਿਹੜੀ ਰੈਲੀ ਰੱਦ ਹੋਈ ਹੈ ਨਾ, ਮੈਂ ਕੀ ਗੱਲ ਕਰਦਾ ਸਾਂ, ਮੈਂ ਕਿਹਾ ਇਸ ਰੈਲੀ ਦਾ ਕਾਰਨ ਵੀ ਉਹੀ ਬੰਦਾ ਹੈ ਜਿਹਨੇ ਅੰਮ੍ਰਿਤਸਰ ਵਾਲੀ ਰੈਲੀ ਰੱਦ ਕਰਾਈ ਸੀ, ਯਾਦ ਹੈ 2015 ਚ ਜੀ, ਅਮਰਿੰਦਰ ਸਿੰਘ। ਠੀਕ ਹੈ। ਅੱਛਾ ਉਦੋਂ ਕਾਂਗਰਸ ਦੇ ਵਿੱਚ ਸੀ, ਹੁਣ ਇਹਨਾਂ ਦੇ ਵਿੱਚ ਆ। ਜਦੋਂ ਇਹਨਾਂ ਦੇ ਵਿੱਚ ਆ ਤੇ ਫੇਰ ਭਾਣਾ ਉਹੀ ਵਰਤਿਆ, ਕਾਰਨ ਉਹੀ ਹੈ ਬੰਦਾ। ਕਿਉਂਕਿ ਦੇਖੋ ਪਟਿਆਲੇ ਦੀ ਜਿਹੜੀ ਇਹਨਾਂ ਨੇ ਕਾਰਜਕਾਰਨੀ ਬਣਾਈ ਉਹਦੇ ਚ 28 ਦੇ ਵਿੱਚੋਂ 18 ਤੇ ਮੋਤੀ ਮਹਿਲ ਦੇ ਖਿਦਮਤਦਾਰ ਨੇ ਜੀ। ਤੇ ਜਿਹੜੇ ਟਕਸਾਲੀ ਭਾਜਪਾ ਵਾਲੇ ਸੀਗੇ ਜਿਹੜੇ ਕਹਿੰਦੇ ਜੁੱਤੀਆਂ ਘਸਾਉਂਦੇ ਵੀ ਰਹੇ ਤੇ ਜੁੱਤੀਆਂ ਖਾਂਦੇ ਵੀ ਰਹੇ ਜੀ। ਤੇ ਬਾਈ ਸਾਡੇ ਪੱਲੇ ਕੀ ਪਿਆ? ਮੌਜਾਂ ਲੁੱਟ ਗਏ ਮਰੱਬਿਆਂ ਵਾਲੇ ਤੇ ਅਸੀਂ ਰਹਿ ਗਏ ਭਾਅ ਪੁੱਛਦੇ। ਤਾਂ ਉਹ ਬਈ ਹੁਣ ਖਲਾਰਾ ਪੈ ਗਿਆ ਬਹੁਤ ਜ਼ਿਆਦਾ। ਉਹ ਤੇ ਫੇਸਬੁੱਕ ਤੇ ਸਟੇਟਸ ਆਏ ਨੇ ਬੜੇ ਉਹਨਾਂ ਦੇ, ਚਾਹੇ RSS ਵਾਲੇ ਹੋਣ ਚਾਹੇ ਭਾਜਪਾ ਵਾਲੇ ਹੋਣ। ਤੇ ਇਸ ਕਰਕੇ ਇਹਨਾਂ ਨੂੰ ਪਤਾ ਲੱਗ ਗਿਆ। ਦੂਜੀ ਇਹ ਹੈ ਕਿ ਜਿਹੜੀ ਮਨਪ੍ਰੀਤ ਬਾਦਲ ਦੀ ਸ਼ਮੂਲੀਅਤ ਹੋਈ ਹੈ ਭਾਜਪਾ ਚ, ਉਹਦੇ ਚ ਵੀ ਪ੍ਰਵੀਨ ਜੀ ਅੰਦਰੋਂ ਤੇ ਇਹ ਸਾਨੂੰ ਮਿਲ ਰਿਹਾ ਵਾ ਕਿ ਖੁਦ ਮਤਲਬ ਕਿ ਪੰਜਾਬ ਪ੍ਰਧਾਨ ਤੋਂ ਲੈ ਕੇ ਵੱਡੀ ਮੋਹਰਲੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਖੁਸ਼ ਹੈ ਇਹਨਾਂ ਤੇ। ਅੱਛਾ। ਹਾਲਾਂਕਿ ਤੁਹਾਨੂੰ ਪਤਾ RSS ਵਾਲੇ ਜਾਂ ਭਾਜਪਾ ਵਾਲੇ ਖੁੱਲ ਕੇ ਬੋਲਦੇ ਨਹੀਂ ਹੁੰਦੇ ਆਪਣੇ ਸੰਗਠਨ ਦੇ ਖਿਲਾਫ ਖਾਸ ਤੌਰ ਤੇ, ਪਰੰਤੂ ਤੁਸੀਂ ਦੇਖਿਆ ਨਾ ਕੋਈ ਵੀ ਵੈਲਕਮ ਸਟੇਟਮੈਂਟ ਜਿਹੜੀ ਹੈ ਉਹ ਮਤਲਬ ਕਿ ਕਿਸੇ ਵੀ ਵੱਡੇ ਲੀਡਰ ਵੱਲੋਂ ਮਨਪ੍ਰੀਤ ਬਾਦਲ ਦੇ ਸੰਦਰਭ ਚ ਨਹੀਂ ਆਈ। ਜੀ ਜੀ ਜੀ। ਹਰਜਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ। ਹਰਜਿੰਦਰ ਜੀ ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ ਜੀ, ਦੋਵਾਂ ਵੀਰਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ। ਮਿੰਟੂ ਜੀ, ਪ੍ਰਵੀਨ ਜੀ, ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਸੁਣੀਦੇ ਆ। ਦੀਪਕ ਜੀ ਨੇ ਵੀ ਆਉਣਾ, ਬਹੁਤ ਵਧੀਆ ਸਾਰਾ ਸੁਣੀਦਾ। ਇੱਕ ਗੱਲ ਦੱਸਿਓ ਮਿੰਟੂ ਜੀ, ਮੈਂ ਕੱਲ ਸੁਣ ਰਿਹਾ ਸੀ ਆਪਣੇ ਪੰਨੂ ਸਾਹਿਬ ਦੀ ਇੰਟਰਵਿਊ, ਜਿਹੜੇ ਮੀਡੀਆ ਸਲਾਹਕਾਰ ਆ ਬਾਣ ਸਾਹਿਬ ਦੇ, ਕਿਸੇ ਦੈਨਿਕ ਸਵੇਰਾ ਨੂੰ ਸ਼ਾਇਦ ਦਿੱਤੀ। ਉਹ ਕਹਿੰਦੇ ਬੜੀ ਵਧੀਆ ਲਾਅ ਐਂਡ ਆਰਡਰ ਬਹੁਤ ਵਧੀਆ ਇੱਥੇ, ਕਿਉਂਕਿ ਹੁਣ ਉਹ ਦੂਜੇ ਪਾਲੇ ਚਲੇ ਗਿਆ, ਸਭ ਕੁਝ ਵਧੀਆ ਹੋ ਗਿਆ, ਹੁਣ ਸਾਰਾ ਕੁਝ ਉਹਨਾਂ ਲਈ ਮਤਲਬ ਬਹੁਤ ਵਧੀਆ ਚੱਲ ਰਿਹਾ। ਤੇ ਰੋਜ਼ ਖਬਰਾਂ 'ਚ ਸੁਣੀਦਾ, ਦੀਪ ਜੀ ਵੀ ਦੱਸਦੇ ਹੁੰਦੇ ਆ, ਤੁਸੀਂ ਵੀ ਦੱਸਦੇ ਰਹਿੰਦੇ ਆ ਕਿ ਕਿੰਨੀਆਂ ਫਰੌਤੀਆਂ ਤੇ ਕਿੰਨਾ ਚਿੱਟਾ ਅੱਗੇ ਨਾਲ ਹੋਰ ਵੱਧ ਗਿਆ ਜ਼ਿਆਦਾ। ਪਿੰਡਾਂ 'ਚ ਫੋਨ ਕਰੀਦੇ ਨਾ ਆਪਦੇ ਪਿੰਡਾਂ ਲਈ, ਉਹ ਕਹਿੰਦੇ ਪੁੱਛੋ ਨਾ ਬੁਰਾ ਹਾਲ ਹੈ। ਮਤਲਬ ਹੁਣ ਸਾਡਾ ਵੀ ਨਾ ਕਈ ਵਾਰ ਆਉਣ ਨੂੰ ਉੱਥੇ ਸੋਚਿਆ ਜਾਵਾਂਗੇ,
ਹੁਣ ਬਿਲਕੁਲ ਮਤਲਬ ਉਹ ਕਰਨ ਲੱਗੇ ਯਾਰ ਰਹਿਣ ਦੀ ਆ, ਇਦੋਂ ਤਾਂ ਉਹੀ ਚੰਗੇ ਸੀਗੇ, ਪੁਰਾਣੇ ਚੰਗੇ ਸੀ, ਇਹਨਾਂ ਦਾ ਕੰਮ ਨਹੀਂ ਸੀ ਵਧਿਆ। ਤੇ ਇਹ ਕੀ ਹੈ, ਲਾਅ ਐਂਡ ਆਰਡਰ, ਜਿਵੇਂ ਆਪਣੇ ਪੁਲਿਸ ਅਫਸਰ ਆ ਉਹ ਆਪਣਾ ਜਿਹੜੇ ਇਹਨਾਂ ਸ਼ਾਮ ਅੰਮ੍ਰਿਤਸਰ ਜਿੱਤੇ ਆ, ਹੁਣ ਨਾਂ ਹੀ ਭੁੱਲ ਗਿਆ, ਆਪਣਾ ਕੁੰਵਰ ਵਿਜੇ ਪ੍ਰਤਾਪ, ਕੁੰਵਰ ਵਿਜੇ ਵੀ ਉਹ ਜਿਹੇ ਬੰਦੇ ਨੂੰ ਲਿਆ ਕੇ ਜਿਹਨੇ ਦੀ ਡਿਊਟੀ ਕੀਤੀ ਆ ਉਹਨੂੰ ਆਪਣਾ ਗ੍ਰਹਿ ਮੰਤਰਾਲਾ ਦੇ ਕੇ ਥੋੜਾ ਠੀਕ ਕਰਵਾ ਸਕਦੇ ਆ, ਜਾਂ ਉਹ ਮਤਲਬ ਸਾਰਾ ਪੰਜਾਬ ਜੋ ਨੌਕਰੀ ਕੀਤੀ ਉਹਨੇ ਸਾਰਾ ਆਪਦਾ ਇੰਨਾ ਟਾਈਮ ਪੰਜਾਬੀ ਵਧੀਆ ਬੋਲ ਲੈਂਦੇ ਆ, ਸਾਰਾ ਉਹਨੂੰ ਪਤਾ ਹਰੇਕ ਚੀਜ਼ ਦਾ। ਤੇ ਕੀ ਇਹ ਸਰਕਾਰ ਕਰਨਾ ਨਹੀਂ ਚਾਹੁੰਦੀ ਕਿ ਜਾਂ ਵੀ ਪ੍ਰੈਸ਼ਰ ਆ ਵੀ ਰਹੀ ਪੰਜਾਬ ਨੂੰ ਆਈ ਮਰਨ ਦਿਓ ਜੀ, ਚਿੱਟਾ ਚੋਟਾ ਹੋਰ ਬੁਲਾਓ, ਜਿੰਨੇ ਵੀ ਨੌਜਵਾਨ ਹੈਗੇ ਆ ਸਾਰਾ ਇਹ ਤੋਂ ਖਤਮ ਹੋ ਜੇ ਤੇ ਫਿਰ ਦੇਖਾਂਗੇ ਕੀ ਕਰਨਾ। ਠੀਕ ਹੈ, ਇਹ ਫਿਰ ਦੱਸਿਓ ਇਹਦੇ ਬਾਰੇ ਪਲੀਜ਼। ਥੈਂਕ ਯੂ ਜੀ। ਜੀ ਜੀ। ਨਹੀਂ, ਜਿੱਦਾਂ ਅਸੀਂ ਦੱਸਦੇ ਆ, ਤੁਸੀਂ ਨਾਮ ਲਿਆ ਤੇ ਉਹਦਾ ਜੇ ਜਿਨ੍ਹਾਂ ਦਾ ਤੁਸੀਂ ਸਰਕਾਰ ਵੱਲੋਂ ਨਾਮ ਲਿਆ, ਜੇ ਉਹ ਸਾਡੀ ਥਾਂ ਤੇ ਹੁੰਦੇ ਤੇ ਸਰਕਾਰ ਕਿਸੇ ਹੋਰ ਦੀ ਹੁੰਦੀ ਤੇ ਬੋਲਣਾ ਉਹਨਾਂ ਨੇ ਵੀ ਸੀਗਾ। ਫਰਕ ਇਹ ਪੈਂਦਾ ਬਸ। ਜੀ ਜੀ। ਹੁੰਦੇ ਤੇ ਫਿਰ ਉਹਨਾਂ ਨੇ ਵੀ ਡੇਲੀ ਤੁਹਾਨੂੰ ਰਿਪੋਰਟਾਂ ਏਦਾਂ ਦੀਆਂ ਕੱਢ ਕੇ ਲਿਆਉਣੀਆਂ ਸੀਗੀਆਂ। ਪਤਾ ਨਹੀਂ ਕਿਉਂ, ਮੈਨੂੰ ਤੇ ਸਮਝ ਨਹੀਂ ਆਉਂਦੀ ਕੀ ਅੱਖਾਂ ਤੇ ਖੋਪੇ ਚੜ ਗਏ ਨੇ ਕਿ 14 ਸਾਲ ਦਾ ਬੱਚਾ ਮਰਿਆ ਕੱਲ ਤਰਨਤਾਰਨ ਦੇ ਵਿੱਚ ਓਵਰਡੋਜ਼ ਦੇ ਨਾਲ, ਤੇ ਸਾਲ ਪਹਿਲਾਂ ਤੋਂ ਨਸ਼ਾ ਕਰ ਰਿਹਾ ਹੈ। ਦੇਖੋ ਇਹ ਤੋਂ ਵੱਡਾ ਕੋਈ ਕਹਿਰ ਹੋਏਗਾ? ਜੀ ਬਿਲਕੁਲ ਸਹੀ। ਜੇ ਅਸੀਂ ਫਿਰ ਵੀ ਆਖੀ ਜਾਈਏ, ਹਾਲਾਂਕਿ ਚਲੋ ਠੀਕ ਹੈ, ਮੈਂ ਅੱਗੇ ਵੀ ਕਿਹਾ ਪੰਨੂ ਸਾਹਿਬ ਹੋਰਾਂ ਬਾਰੇ ਕਿ ਉਹਨਾਂ ਦੀ ਬਈ ਆਪਣੀ ਪਰਸਨਲ ਲਾਈਫ ਹੈ, ਉਹਨਾਂ ਨੇ ਆਪਣੇ ਰਸਤੇ ਆਪ ਦੇਖਣੇ ਆ ਕਿ ਕਿੱਧਰ ਨੂੰ ਤੋਰਨਾ ਉਹਨਾਂ ਨੇ ਆਪਣੇ ਆਪ ਨੂੰ। ਉਹ ਉਹਨਾਂ ਦੇ ਮੁਬਾਰਕ ਹੈ, ਅਸੀਂ ਨਹੀਂ ਉਧਰ ਕੋਈ ਗੱਲ ਕਰਦੇ, ਪਰ ਰੌਲਾ ਇਹ ਆ ਕਿ ਜੇ ਤੁਸੀਂ ਇਹ ਕਹੋ ਕਿ ਸਭ ਕੁਝ ਠੀਕ ਹੈ, ਐਵਰੀਥਿੰਗ ਇਜ਼ ਓਕੇ ਆ, ਤਾਂ ਫਿਰ 6 ਮਹੀਨਿਆਂ ਚ 166 ਓਵਰਡੋਜ਼ ਨਾਲ ਮਰਨ ਵਾਲੇ ਜਿਹੜੇ ਅਨਾਰਦਾਨਾ ਖਾ ਕੇ ਮਰੇ ਨੇ, ਦੱਸੋ ਜੀ ਐਸੇ ਸਰਕਾਰ ਚ। ਫਿਰ ਜਿਹੜੀ ਇਕਨੋਮੀ ਦੇ ਵਿੱਚ ਸਾਡੀ ਆ ਲਗਾਤਾਰ ਗਿਰਾਵਟ ਹੈ ਸਾਡੀ, ਮੈਂ ਅੰਕੜੇ ਦੱਸਣ ਲੱਗਾ ਤਾਂ ਬਹੁਤ ਵੱਡੇ ਹੋ ਜਾਣਗੇ। ਤਾਂ ਮਤਲਬ ਕਿ ਅਸੀਂ ਹਰੇਕ ਮਾਮਲੇ ਚ ਹਾਲੇ ਵੀ ਪੈਰਾਂ ਸਿਰ ਨਹੀਂ ਹੋ ਪਾ ਰਹੇ। ਤੇ ਫਿਰ ਵੀ ਜੇ ਕਹੀ ਜਾਈਏ ਹਾਂ ਠੀਕ ਹੈ, ਕੁਝ ਚੀਜ਼ਾਂ ਸਰਕਾਰ ਦੀਆਂ ਵਧੀਆ ਹੁੰਦੀਆਂ ਨੇ, ਆਪਾਂ ਵੀ ਕਹਿੰਦੇ ਕਿ ਚੰਗਾ, ਪਰ ਜੇ ਲਾਅ ਐਂਡ ਆਰਡਰ ਜਾਂ ਡਰੱਗ ਦੇ ਮਸਲੇ ਨੂੰ ਲੈ ਕੇ ਦੇਖੀਏ, ਮੈਂ ਹਮੇਸ਼ਾ ਕਹਿਣਾ, ਮੈਂ ਹੁਣ ਵੀ ਕਹਿ ਕੇ ਹਟਿਆ ਪਿੱਛੇ ਕਿ ਪੁਲਿਸ ਅੱਛੇ ਐਕਸ਼ਨ ਵੀ ਕਰ ਰਹੀ ਹੈ ਜੀ ਜੀ, ਪਰ ਹਾਲੇ ਵੀ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ, ਕਿਉਂਕਿ ਹੁਣ ਸਰਕਾਰ ਦਾ ਪਾਰਟ ਨੇ, ਉਹਨਾਂ ਨੇ ਸਰਕਾਰ ਦਾ ਪੱਖ ਲੈਣਾ। ਅਸੀਂ ਤੁਹਾਡਾ ਪਾਰਟ ਆ, ਅਸੀਂ ਤੇ ਬਈ ਤੁਹਾਡੀ ਗੱਲ ਕਰਨੀ ਹੈ ਕਿ ਜੋ ਰਿਐਲਿਟੀ ਹੈ, ਗਰਾਊਂਡ ਰਿਐਲਿਟੀ ਹੈ, ਉਹਦੇ ਵਿੱਚ ਬਹੁਤ ਬਹੁਤ ਕਹਿ ਲਓ ਕਿ ਇਸ ਵੇਲੇ ਵੀ ਚੀਜ਼ਾਂ ਜਿਹੜੀਆਂ ਉਹ ਅਣਸੁਖਾਵੀਆਂ ਵਾਪਰਦੀਆਂ ਨੇ। ਜਿੱਦਾਂ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਆ ਕਿ ਜੇ ਨਹੀਂ ਵੈਸੇ ਤਾਂ ਦਿਖਾਇਆ ਨਹੀਂ ਤੁਹਾਨੂੰ, ਸਾਡੇ ਪੰਜਾਬ ਦੇ ਵਿੱਚੋਂ ਲੁਧਿਆਣੇ ਚੋਂ ਮੈਂ ਰਿਪੋਰਟ ਕੀਤੀ ਹੋਈ ਆ, ਵਾਹਿਦ ਆ, ਆਪਾਂ ਨੂੰ ਮਾਣ ਹੋਣਾ ਚਾਹੀਦਾ ਇਸ ਚੀਜ਼ ਦਾ ਕਿ ਲੁਧਿਆਣੇ ਦੇ ਵਿੱਚੋਂ ਚੱਲਦੀ ਲੈਬ ਫੜੀ ਗਈ ਸਿੰਥੈਟਿਕ ਡਰੱਗ ਬਣਾਉਂਦੇ ਆ, ਤੇ ਹਿਸਾਬ ਲਾ ਲਓ ਕਿ 60 ਕਿਲੋਗ੍ਰਾਮ ਹੈਰੋਇਨ ਫੜੀ ਗਈ। ਕਿੰਨੀ ਉਹਨਾਂ ਨੇ ਬਣਾ ਕੇ ਵੇਚੀ ਆ, ਕਿੰਨੀ ਵੇਚਣੀ ਸੀ, ਕਲੱਬਾਂ ਤੱਕ ਉਹਨਾਂ ਦਾ ਨਸ਼ਾ ਜਾਂਦਾ ਸੀ, ਪੱਬਾਂ ਤੱਕ ਨਸ਼ਾ ਜਾਂਦਾ ਸੀਗਾ। ਹੁਣ ਮੈਂ ਹੋਰ ਰਿਸਰਚ ਕਰ ਰਿਹਾ ਵਾਂ, ਇਹ ਵੀ ਪਤਾ ਲੱਗਿਆ ਕਿ ਉਹਨਾਂ ਦਾ ਪੈਸਾ ਬਹੁਤ ਸਾਰਾ ਇੱਕ ਨੰਬਰ 'ਚ ਲੱਗਾ ਹੋਇਆ, ਜਿਹੜੇ ਫੜੇ ਗਏ ਨੇ, ਅਕਸ਼ੇ, ਇੱਕਦਾਨਾ, ਦੀਪੂ। ਤੋਂ ਮਤਲਬ ਏਡੇ ਤਗੜੇ ਕਾਂਡ ਹੋ ਰਹੇ ਨੇ ਕਿ ਸਾਨੂੰ ਭੋਲਾ ਡਰੱਗ ਰੈਕਟ ਯਾਦ ਆ ਕਿ ਹਿਮਾਚਲ 'ਚ ਫੈਕਟਰੀ ਲੱਗੀ ਸੀ, ਅੱਜ ਲੁਧਿਆਣੇ 'ਚ ਆ ਕੇ ਨਾਰਕੋਟਿਕਸ ਕੰਟਰੋਲ ਬਿਊਰੋ ਫੜ ਲੈਂਦਾ ਉਸ ਫੈਕਟਰੀ ਨੂੰ। ਤੇ ਜੇ ਅਸੀਂ ਫਿਰ ਵੀ ਕਹੀਏ ਕਿ ਉਦੋਂ ਨਾਲੋਂ ਸਭ ਅੱਛਾ ਹੈ, ਤਾਂ ਫਿਰ ਭਾਈ ਵਾਕਿਆ ਸਭ ਅੱਛਾ ਹੀ ਆ। ਫਿਰ ਤਾਂ ਕਹਿ ਸਕਦੇ ਹਾਂ ਕਿ ਸਭ ਅੱਛਾ ਨਹੀਂ, ਤੁਹਾਡਾ ਪ੍ਰਭ ਅੱਛਾ ਹੈ ਜਿਹੜਾ ਤੁਹਾਡੇ ਇਦਾਂ ਪਰਦੇ ਕੱਜੀ ਜਾਂਦਾ। ਬਸ ਜੀ। ਗੁਰਸ਼ਰਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰੋ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਮਿੰਟੂ ਜੀ, ਸਤਿ ਸ੍ਰੀ ਅਕਾਲ ਜੀ। ਮੇਰੇ ਦੋ ਕੁਐਸਚਨ ਆ ਭਾਜੀ ਜੀ। ਇੱਕ ਤੇ ਇਹ ਗੱਲ ਵੀ ਮਾਨ ਸਾਹਿਬ ਦੇ ਵਿੱਚ ਏਦਾਂ ਲੱਗਦਾ ਵੀ ਜਿੰਨਾ ਉਹਨਾਂ ਵਿੱਚ ਸਿਆਸੀ ਇੱਛਾ ਸ਼ਕਤੀ ਤਾਂ ਹੈਗੀ ਪੰਜਾਬ ਵਾਸਤੇ ਕੋਈ ਕਰਨ ਦੀ, ਲੇਕਿਨ ਪੰਜਾਬ ਦੀ ਅਫਸਰਸ਼ਾਹੀ ਜਿਹੜੀ ਉਹਦੇ ਪੈਰ ਨਹੀਂ ਲੱਗਣ ਦੇ ਰਹੀ, ਤੇ ਦੂਸਰਾ ਜਿਹੜੀ ਹਾਈ ਕਮਾਂਡ ਵੀ ਉਹਨੂੰ ਕੋਈ ਕਰ ਨਹੀਂ ਦੇ ਰਹੀ ਜੀ। ਤੇ ਇਸ ਇਹ ਜਿੱਕੋ ਪਿਛਲੇ ਮੱਤੇਵਾੜਾ ਦੀ ਗੱਲ ਆ ਜਾਂ ਜੀਰਾ ਫੈਕਟਰੀ ਗੱਲ ਆ, ਸਾਰੇ ਮਸਲੇ ਨੂੰ ਪਹਿਲਾਂ ਹਰ ਚੀਜ਼ ਨੂੰ ਇਹਨਾਂ ਨਾਲ ਖਰਾਬ ਕਰਨ ਤੋਂ ਬਾਅਦ ਫਿਰ ਯੂ ਟਰਨ ਮਾਰਦੇ ਆ, ਜੇ ਪਹਿਲਾਂ ਕਿਉਂ ਨਹੀਂ ਇਸ ਮਸਲੇ ਨੂੰ ਹਲਦਿਆ ਜਾਂਦਾ। ਦੂਸਰੇ ਕੁਐਸਚਨ ਇਹ ਆ ਵੀ ਜਿੱਦਾਂ ਧਾਮੀ ਸਾਹਿਬ ਉੱਥੇ ਗਏ ਆ ਜੀ, ਇਹ ਸਾਰਾ ਬਾਦਲ ਸਾਹਿਬ ਨੂੰ ਰਿਵਾਈਵ ਕਰਨ ਦਾ ਹੀ ਚੱਕਰ ਹੈਗਾ, ਜਦੋਂ ਕਿ ਸਿੱਖ ਪੰਥ ਨੇ ਮੌਜੂਦਾ ਲੀਡਰਸ਼ਿਪ ਚਾਹੇ ਉਹ ਧਾਰਮਿਕ ਚਾਹੇ ਸਿਆਸੀ ਲੀਡਰਸ਼ਿਪ ਆ, ਉਹਨੂੰ ਮੁਕੰਮਲ ਤੌਰ ਤੇ ਇਨਕਾਰ ਦਿੱਤਾ, ਚਾਹੇ ਧਾਮੀ ਹੋਵੇ, ਚਾਹੇ ਕੋਈ ਬਾਦਲ ਹੋਵੇ, ਚਾਹੇ ਕੋਈ ਹੋਰ ਹੋਵੇ। ਤੇ ਕੌਮੀ ਇਨਸਾਫ ਮੋਰਚੇ ਦੇ ਜਿਹੜੇ ਉੱਪਰਲੇ ਲੀਡਰ ਆ, ਉਹਨਾਂ ਦੇ ਵਿੱਚ ਵੀ ਅਜੇ ਪੂਰੀ ਮੈਜੋਰਟੀ ਨਹੀਂ ਸਿਸਟਮ ਦੇ ਵਿੱਚ। ਚਲੋ ਮਸਲਾ ਤਾਂ ਉਹਨਾਂ ਨੇ ਵਧੀਆ ਉਠਾਇਆ ਵਾ ਤੇ ਮਸਲਾ ਇਹ ਹੱਲ ਵੀ ਹੋ ਜਾਣਾ ਵਾ, ਤੇ ਬਾਦਲਾਂ ਨੂੰ ਵੀ ਲੱਗਦਾ ਵੀ ਮਸਲਾ ਹੁਣ ਹੱਲ ਹੋਣ ਦੇ ਨੇੜੇ ਆ, ਤੇ ਚਲੋ ਆਪਾਂ ਵੀ ਵਿੱਚ ਜਾ ਕੇ ਆਪਣੇ ਕੋਈ ਨੰਬਰ ਬਣਾ ਲਈਏ ਤੇ ਸ਼ਾਇਦ ਅਸੀਂ ਰਿਵਾਈਵ ਹੋ ਸਕੇ।
ਜੀ ਜੀ ਜੀ, ਧੰਨਵਾਦ ਜੀ। ਜੀ ਨਹੀਂ ਦੇਖੋ ਸਰ, ਚਲੋ ਹਰ ਇੱਕ ਬੰਦੇ ਦਾ ਸੋਚਣਾ ਹੁੰਦਾ, ਪਰ ਮੇਰਾ ਮੰਨਣਾ ਹੈ ਕਿ ਹਰਜਿੰਦਰ ਸਿੰਘ ਧਾਮੀ ਸ਼ਰੀਫ ਆਦਮੀ ਨੇ, ਬੰਦੀ ਸਿੰਘਾਂ ਵਾਸਤੇ ਤੇ ਉਹਨਾਂ ਨੇ ਬਹੁਤ ਲੜਾਈ ਲੜੀ ਹੈ, ਉਹਨਾਂ ਨੇ ਖੁਦ ਲੜਾਈ ਲੜੀ ਹੈ, ਵਕਾਲਤ ਦੇ ਪੇਸ਼ੇ 'ਚ ਰਹਿੰਦੇ ਆ ਜੀ ਜੀ। ਤੇ ਚਲੋ ਜੇ ਮੰਨ ਲਓ ਤੁਸੀਂ ਬਾਦਲਾਂ ਦੇ ਲਿਹਾਜ਼ ਨਾਲ ਵੀ ਲੈਂਦੇ ਹੋ, ਆਪਣੇ ਘਰੇ ਕੋਈ ਆ ਜਾਵੇ ਸਿਆਣਾ ਬਿਆਣਾ ਬੰਦਾ ਜੀ ਜੀ, ਜਾਂ ਆਪਣੇ ਕਿਸੇ ਸਮਾਗਮ 'ਚ ਆ ਜਾਵੇ ਤਾਂ ਕੀ ਸਾਨੂੰ ਹੱਕ ਹੈ? ਠੀਕ ਹੈ, ਸਵਾਲਾਤ ਕਰਨੇ ਆ ਜਾਂ ਜਿਹੜੀਆਂ ਚੀਜ਼ਾਂ, ਪਰ ਕੀ ਇਸ ਚੀਜ਼ ਨੂੰ ਤੁਸੀਂ ਜਾਇਜ਼ ਠਹਿਰਾਉਂਦੇ ਹੋ ਜੀ ਜੀ, ਕਿ ਉੱਥੇ ਗੱਡੀ ਦੇ ਸ਼ੀਸ਼ੇ ਟੁੱਟ ਜਾਣ ਜਾਂ ਕਿਸੇ ਨਾਲ ਵੀ ਏਦਾਂ ਹੋ ਜਾਵੇ? ਖੁਦਾ ਨਾ ਖਾਸਤਾ ਸੰਗਤ ਨਾਲ ਜੇ ਏਦਾਂ ਹੁੰਦਾ, ਮੇਰੇ ਵਿਚਾਰੇ ਵੀ ਇਹੀ ਰਹਿੰਦੇ ਮੇਰੇ ਜੀ ਜੀ, ਕਿ ਬਈ ਉਹਨਾਂ ਦੇ ਹੱਥੋਂ ਏਦਾਂ ਹੋਇਆ ਕਿਉਂ? ਕਿਉਂਕਿ ਜਿਹੜਾ ਤੁਹਾਡਾ ਮੰਤਵ ਹੈ, ਫਿਰ ਤੁਹਾਡਾ ਮੰਤਵ ਪ੍ਰਭਾਵਿਤ ਹੁੰਦਾ ਹੈ। ਕੱਲ ਨੂੰ ਵਿਰੋਧਤਾ ਕਰਨ ਵਾਲੇ ਲੋਕ ਜਿਹੜੇ ਇੱਥੇ ਬੈਠੇ ਨੇ, ਗੁਰਸਿਮਰਨ ਮੰਡ ਵਰਗੇ, ਜੀ ਜੀ, ਉਹ ਕਹਿਣਗੇ ਕਿ ਇਹਨਾਂ ਨੂੰ ਛਡਾਉਣ ਵਾਲੇ ਆ ਕੁਝ ਕਰ ਰਹੇ ਨੇ, ਤੇ ਜਿਨ੍ਹਾਂ ਨੇ ਐਡੇ ਐਡੇ ਕਾਂਡ ਕੀਤੇ ਉਹ ਬਾਹਰ ਆ ਕੇ ਕੀ ਸ਼ਰਾਫਤ ਦੀ ਜ਼ਿੰਦਗੀ ਜਿਉਣਗੇ? ਜੀ ਜੀ, ਫਿਰ ਕੀ ਜਵਾਬ ਜੇ? ਜੀ, ਸੋ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਜੀ, ਤਾਂ ਗੱਲ ਇਹ ਹੈ ਕਿ ਇਹ ਚੀਜ਼ ਦਾ ਜਿਹੜਾ ਮੰਤਵ ਹੈ, ਉਹਦਾ ਮੈਂ ਹੱਲ ਵੀ ਦੱਸ ਚੁੱਕਾ ਹੈ ਇਸ ਰੇਡੀਓ ਸਟੇਸ਼ਨ ਤੇ ਕਈ ਵਾਰੀ। ਉਹਦਾ ਹੱਲ ਹੈ, ਹੱਲ ਛੁਪਿਆ ਏਕਤਾ 'ਚ, ਜੀ, ਲੀਡਰਸ਼ਿਪ ਦੀ ਦੂਰ ਅੰਦੇਸ਼ਤਾ 'ਚ। ਰਹੀ ਗੱਲ ਮਾਨ ਸਾਹਿਬ ਦੀ, ਦੇਖੋ ਮਾਨ ਸਾਹਿਬ ਨੇ ਇੱਕ ਦੋ ਫੈਸਲੇ ਅੱਛੇ ਲਏ ਨੇ, ਥੋੜਾ ਜਿਹਾ ਦਿਖਿਆ ਕਿ ਬਈ ਰੀੜ ਦੀ ਹੱਡੀ ਜਮਾਂ ਹੀ ਮਤਲਬ ਕਿ ਹਲੇ ਘਸੀ ਨਹੀਂ ਹੈ, ਥੋੜੀ ਬਹੁਤੀ ਹੈਗੀ ਆ, ਤੇ ਜੇ ਉਹਨੂੰ ਥੋੜਾ ਜਿਹਾ ਹੋਰ ਕੈਲਸ਼ੀਅਮ ਕੁਲਸ਼ੀਅਮ ਖਾ ਕੇ ਤੇ ਮਜ਼ਬੂਤ ਕਰ ਲੈਣ, ਹਜੇ ਵੀ ਡੁੱਲੇ ਬੇਰਾਂ ਦਾ ਵਿਗੜਿਆ ਕੱਖ ਨਹੀਂ ਹੈ। ਜੀ ਜੀ ਜੀ। ਨਿੰਦਰ ਜੀ, ਸਤਿ ਸ਼੍ਰੀ ਅਕਾਲ। ਨਿੰਦਰ ਜੀ, ਤੁਸੀਂ ਆਉਣੇ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਪ੍ਰਵੀਨ ਜੀ, ਹਾਂਜੀ, ਸਵਾਲ ਪ੍ਰਵੀਨ ਜੀ ਤੁਹਾਨੂੰ ਆ ਜੀ। ਦੋ ਕਾਲਰ ਆਏ ਸੀਗੇ, ਇੱਕ ਕਾਲਰ ਨੂੰ ਅੰਮ੍ਰਿਤਸਰ ਦਾ ਨਾਮ ਭੁੱਲ ਗਿਆ, ਐਮਐਲਏ ਦਿੱਤੇ ਦਾ, ਤੁਸੀਂ ਕਿਹਾ ਤਾਂ ਕੁਮਲ ਪ੍ਰਤਾਪ ਸਿੰਘ। ਇੱਕ ਕਾਲਰ ਵਿੱਚ ਬਜ਼ੁਰਗ ਲੱਗਦੇ ਸੀਗੇ, ਹਾਂਜੀ, ਦੁਬਈ ਤੋਂ ਕੋਈ ਆਏ ਆ, ਤੇ ਤੁਸੀਂ ਉਹਨੂੰ ਤੋਰਤਾ ਉਹਨੂੰ ਕਿ ਨਾਮ ਯਾਦ ਕਰਕੇ ਫਿਰ ਆਇਓ। ਜੀ ਜੀ, ਪਤਾ ਸਭ ਨੂੰ ਦੁਬਈ ਤੋਂ ਕੌਣ ਆਇਆ ਭਾਜੀ? ਤੁਹਾਨੂੰ ਮਿੰਟੂ ਭਾਈ ਨੂੰ ਪਤਾ ਆ। ਜੀ ਜੀ, ਪਰ ਮੈਨੂੰ ਕਮਾਲ ਦੀ ਗੱਲ ਆ, ਇਸ ਮੰਚ ਤੇ ਏਦਾਂ ਦਾ ਕੰਮ ਕਦੀ ਹੋਇਆ ਨਹੀਂ ਹੈ। ਮਿੰਟੂ ਤੁਸੀਂ ਦੱਸਿਓ, ਮਾਰੇ ਤੁਹਾਨੂੰ ਤਾਂ ਪਤਾ ਲੱਗ ਹੀ ਗਿਆ ਸੀ। ਸੁਣਨ ਦਿਓ ਭਾਜੀ। ਜੀ ਸੁਣੋ। ਨਹੀਂ ਜੀ, ਨਹੀਂ ਉਹ ਨਾ ਮੈਨੂੰ ਤਾਂ ਜੋ ਲੱਗਿਆ, ਮੈਂ ਤਾਂ ਸਮਝ ਗਿਆ, ਚਲੋ ਦੁਬਈ ਤੋਂ ਆਏ ਕਰੇ, ਪਰ ਜਿਸ ਵੇ ਨਾਲ ਗੱਲ ਕਰ ਰਹੇ ਸੀ, ਮੈਨੂੰ ਲੱਗਦਾ ਇਹ ਸੱਜਣ ਉਹੀ ਸਨ ਜਿਨ੍ਹਾਂ ਨੇ ਅੱਗੇ ਵੀ ਇੱਕ ਦਿਨ ਇਸਦਾ ਗੱਲ ਕੀਤੀ ਸੀ, ਛੇੜੀ ਸੀ, ਤੇ ਸਰ ਉਸ ਦਿਨ ਥੋੜੀ ਗੱਲ ਡੀਰੇਲ ਹੋ ਗਈ ਸੀ। ਜੀ ਜੀ, ਸਾਨੂੰ ਮੈਨੂੰ ਜਿੰਨਾ ਕੁ ਲੱਗਿਆ ਕਿ ਉਸ ਦਿਨ ਵੀ ਇਹੀ ਗੱਲ ਕਹੀ ਸੀ ਕਿ ਤੁਸੀਂ ਭਾਈ ਕਹੋ। ਜੀ ਜੀ, ਗੱਲ ਅਮਰਤਪਾਲ ਸਿੰਘ ਹੋਰਾਂ ਦੀ ਕਰ ਰਹੇ, ਜਿਹੜਾ ਕੋਈ ਸਵਾਲ ਕਰਨਾ ਤੁਸੀਂ ਜਾਇਜ਼ ਕਰੋ। ਹੁਣ ਮੈਨੂੰ ਦੱਸੋ ਕਿ ਮੈਂ ਜੇ ਤੁਹਾਨੂੰ ਸਵਾਲ ਕਰ ਲਵਾਂ ਜੀ ਕਿ ਬਈ ਤੁਸੀਂ ਆਉਣ ਵਾਲੇ ਸਮੇਂ 'ਚ ਜ਼ਿੰਦਗੀ 'ਚ ਕਿੰਨੇ ਐਕਸੀਡੈਂਟ ਕਰੋਗੇ, ਹੈ ਤੁਹਾਡੇ ਕੋਲ ਕੋਈ ਜਵਾਬ? ਜੀ, ਹੁਣ ਜੇ ਆਪਾਂ ਇਹ ਕਹੀਏ ਕਿ ਫਲਾਣਾ ਬੰਦਾ ਜੀ, ਉਹ ਇੱਥੇ ਚਲੋ ਠੀਕ ਹੈ, ਤੁਹਾਡੇ ਵਿਚਾਰਕ ਮਤਭੇਦ ਹੋ ਸਕਦੇ ਆ, ਸਾਡੀ ਵੀ ਸਹਿਮਤੀ ਹੈ। ਕੁਝ ਚੀਜ਼ਾਂ ਤੇ ਆਪਾਂ ਕਿਸੇ ਨਾਲ ਸਹਿਮਤ ਹੋ ਸਕਦੇ ਹਾਂ, ਕਿਸੇ ਨਾਲ ਅਸਹਿਮਤ ਹੋ ਸਕਦੇ, ਅਸੀਂ ਕਿਹੜਾ ਕਿਸੇ ਨੂੰ ਸਪੋਰਟ ਕਰਦੇ ਹਾਂ, ਨਾ ਅਸੀਂ ਕਿਸੇ ਦੇ ਅੰਨੇ ਵਿਰੋਧੀ ਹਾਂ, ਨਾ ਅੰਨੇ ਸਪੋਰਟਰ ਹਾਂ। ਪਰ ਅਸੀਂ ਕਿਵੇਂ ਇੱਥੇ ਬੈਠੇ ਕਹਿ ਸਕਦੇ ਹਾਂ ਕਿ ਉਹ ਨਸਲ ਕੁਸ਼ੀ ਕਰਾ ਦੇਗਾ ਫਲਾਣਾ? ਹੈ ਕੋਈ ਸਾਡੇ ਕੋਲ ਕੋਈ ਮਤਲਬ ਕਿ ਅਸੀਂ ਕੋਈ ਨਜ਼ੂਮੀ ਹੈ? ਜੀ ਜੀ, ਤੁਸੀਂ ਸਵਾਲ ਕੋਈ ਮੌਜੂਦਾ ਹਾਲਾਤ ਤੇ ਪੁੱਛੋ, ਅਸੀਂ ਜਵਾਬ ਦੇਣ ਵਾਸਤੇ ਬੈਠੇ ਹਾਂ। ਜੀ ਜੀ, ਨਾਲੇ ਨਿੰਦਰ ਜੀ ਦੂਜੀ ਗੱਲ, ਅੱਗੇ ਇੱਕ ਦਿਨ ਡੀਰੇਲ ਹੋਈ ਆ ਗੱਲ। ਹਾਂਜੀ ਹਾਂਜੀ ਹਾਂਜੀ, ਮੈਂ ਜੀ ਜੀ, ਨਾਲੇ ਦੂਜੀ ਗੱਲ ਨਿੰਦਰ ਜੀ ਇਹ ਹੈ ਕਿ ਤੁਸੀਂ ਕਹਿੰਦੇ ਹੋ ਵੀ ਕੁੰਵਰ ਵਿਜੇ ਪ੍ਰਤਾਪ ਦਾ ਨਾਂ ਲੈਤਾ, ਹਰ ਚੁਣੇ ਹੋਏ ਨੁਮਾਇੰਦੇ ਦਾ ਅਸੀਂ ਹਿੱਕ ਠੋਕ ਕੇ ਨਾਂ ਲਾਂਗੇ। ਕੋਈ ਹੈ, ਭਾਵੇਂ ਅਮਿਤ ਸ਼ਾਹ ਦਾ ਲੈਣਾ ਹੋਵੇ, ਜੇ ਅਸੀਂ ਲੀਡਰਾਂ ਵਾਲੀ ਗੱਲ ਗੋਲ ਕਰੀਏ ਨਾ, ਉਹ ਗੱਲ ਵੱਖਰੀ ਹੈ। ਇੱਥੇ ਬੁਝਾਰਤਾਂ ਦਾ ਪ੍ਰੋਗਰਾਮ ਪੰਜਾਬੀ ਰੇਡੀਓ USA ਤੇ ਬਕਾਇਦਾ ਚੱਲਦਾ ਹੈ, ਜਿਹਨੇ ਬੁਝਾਰਤਾਂ ਪਾਉਣੀਆਂ ਉਸ ਪ੍ਰੋਗਰਾਮ 'ਚ ਆ ਜਾਓ। ਧਾਰਮਿਕ ਮਸਲਿਆਂ 'ਚ ਤੁਹਾਡੀ ਸ਼ਬਦਾਵਲੀ, ਤੁਹਾਡੇ ਜਜ਼ਬਾਤਾਂ ਦੀ ਅਸੀਂ ਕਦਰ ਕਰਦੇ ਹਾਂ, ਪਰ ਆਪਣੀ ਸ਼ਬਦਾਵਲੀ ਨੂੰ ਠੀਕ ਰੱਖੋ। ਸੰਤਾਂ ਨਾਲ ਤੁਲਨਾ ਕਰਦੇ ਤੁਸੀਂ। ਦੇਖੋ, ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਆ ਬਥੇਰੇ ਇੱਥੇ ਤੁਰੇ ਫਿਰਦੇ ਨੇ ਪਖੰਡੀ ਸਾਧ, ਪਰ ਤੁਸੀਂ ਕੋਈ ਵੀ ਆਪਾਂ ਹਰੇਕ ਨੂੰ ਕਹਿ ਦੇਣਾ ਮੂਹਰੇ ਨਾਲ ਬਾਬਾ ਲਾ ਦਿੰਦੇ ਹਾਂ, ਪਰ ਸਿੱਖਾਂ ਦਾ, ਸਾਡਾ ਸਾਰਿਆਂ ਦਾ ਬਾਬਾ ਇੱਕੋ ਹੀ ਆ, ਬਾਬਾ ਨਾਨਕ। ਦੂਜੀ ਗੱਲ ਹੈ, ਸੰਤਾਂ ਦੀ ਤੁਲਨਾ ਕਰਨਾ ਗਲਤ ਗੱਲ ਆ। ਜੋ ਉਹ ਕਰ ਗਏ, ਉਹ ਬਹੁਤ ਵੱਡੀ ਕੁਰਬਾਨੀ ਕਰ ਗਏ, ਤੇ ਹਰ ਇੱਕ ਚੀਜ਼ ਨੂੰ ਤੰਜ਼ ਨਾਲ ਨਹੀਂ ਕੀਤਾ ਜਾ ਸਕਦਾ। ਤੰਜ਼ ਤੁਸੀਂ ਕਰ ਸਕਦੇ ਹੋ ਸਿਆਸੀ ਲੋਕਾਂ ਤੇ, ਕਲਾਕਾਰਾਂ ਤੇ, ਧਾਰਮਿਕ ਮਸਲਿਆਂ ਤੁਸੀਂ ਤੰਜ਼ ਨਹੀਂ ਕਰ ਸਕਦੇ। ਦੇਖੋ ਨਾ, ਅਸੀਂ ਕੋਈ ਨਜ਼ੂਮੀ ਨਹੀਂ ਹੈ, ਅਸੀਂ ਕਿਸੇ ਧਿਰ ਦਾ ਹਿੱਸਾ ਨਹੀਂ ਹੈ। ਤੁਸੀਂ ਸਾਡੇ ਤੋਂ ਚਲੰਤ ਜਾਣਕਾਰੀ ਮੰਗੋ, ਮੈਂ ਕਹਿੰਦਾ ਇੰਟਰਨੈਸ਼ਨਲ ਮੰਗ ਲਓ, ਨੈਸ਼ਨਲ ਮੰਗ ਲਓ, ਕਿਸੇ ਸੋਸ਼ਲ ਮੁੱਦੇ ਦੀ ਮੰਗ ਲਓ, ਇਕਨੋਮੀ ਤੇ ਮੰਗ ਲਓ। ਮੈਂ ਕਹਿੰਦਾ ਵੀ ਆਪਾਂ ਨਾਰਾਜ਼ ਨਹੀਂ ਕਰਾਂਗੇ, ਜਿੰਨੀ ਕੋ ਆਪਣੇ ਕੋਲ ਸੋਝਾ ਹੈਗੀ ਆ।
ਤੇ ਹੁਣ ਭਾਰਤ ਦੇ ਏਦਾਂ ਆਪਾਂ ਵਿੱਚ ਕਰਾਂਗੇ ਤਾਂ ਠੀਕ ਨਹੀਂ ਹੁੰਦਾ। ਕੁਝ ਚੀਜ਼ਾਂ ਸਰ ਵੇਖੋ, ਮੰਚ ਦੀ ਵੀ ਮਰਿਆਦਾ ਹੁੰਦੀ ਹੈ। ਜੀ ਇੱਕ ਦੋ ਵਾਰੀ ਅੱਗੇ ਹੋਇਆ, ਡੀਰੇਲ ਹੋਈਆਂ ਨੇ ਚੀਜ਼ਾਂ, ਇਸ ਚੀਜ਼ ਨੂੰ ਹਾਂਜੀ ਅੰਡਰਸਟੈਂਡ ਕਰੋ। ਜੀ ਅਸੀਂ ਤੁਹਾਡੀ ਬਿਲਕੁਲ ਭਾਵਨਾ ਦੀ ਕਦਰ ਕਰਦੇ ਹਾਂ, ਮੇਰਾ ਇੰਨਾ ਲੰਮਾ ਸਾਥ ਹੈ ਤੁਹਾਡੇ ਨਾਲ, ਕਦੇ ਆਪਾਂ ਇਦਾਂ ਦੀ ਗੱਲ ਨਹੀਂ ਕੀਤੀ। ਵੱਧ ਘੱਟ ਹੋ ਵੀ ਜਾਵੇ, ਹੱਥ ਜੋੜ ਕੇ ਮਾਫੀ ਮੰਗ ਲਈਦੀ ਆ। ਪਰ ਕੁਝ ਚੀਜ਼ਾਂ ਕਈ ਵਾਰ ਜਦੋਂ ਜਾਣਬੁੱਝ ਕੇ ਕਰਨ ਦਾ ਯਤਨ ਕੀਤਾ ਜਾਂਦਾ ਹੈ ਨਾ, ਜੀ ਜੀ ਫਿਰ ਉਹਨਾਂ ਤੋਂ ਥੋੜਾ ਗ੍ਰੇਸ ਕਰਨਾ ਪੈਂਦਾ ਹੈ। ਦੇਸ਼ ਦੇ ਗ੍ਰਹਿ ਮੰਤਰੀ ਦਾ ਨਾਂ ਲੈਣ ਦੀ ਕਿਸੇ 'ਚ ਜ਼ਰੂਰਤ ਨਹੀਂ। ਹੁਣ ਭਾਰਤ ਦੇ 1000 ਤੋਂ ਵੱਧ ਮੀਡੀਆ 'ਚ ਤੇ ਰੈਲੀ ਰੱਦ ਹੋਈ ਹੈ। ਮਿੰਟੂ ਜੀ ਨੇ ਸਭ ਤੋਂ ਪਹਿਲਾਂ ਖਬਰ ਕੀਤੀ ਹੈ ਉਹ ਕਿ ਰੱਦ ਹੋ ਗਈ, ਔਰ ਬਾਏ ਨੇਮ ਲੈ ਕੇ ਕਿ ਕਿਹਦੇ ਕਰਕੇ ਰੱਦ ਹੋਈ ਹੈ। ਦੇਸ਼ ਦਾ ਗ੍ਰਹਿ ਮੰਤਰੀ ਆ ਉਹ, ਤੇ ਵੈਬ ਪੋਰਟਲ ਨਹੀਂ ਚੱਲਣ ਦਿੱਤੇ ਉਹਨੇ। ਹੋਰ ਤਾਂ ਗੱਲਾਂ ਦੀਆਂ ਗੱਲਾਂ, ਫੇਸਬੁੱਕ ਤਾਂ ਗੱਲਾਂ ਹੀ ਦੂਰ ਦੀਆਂ। ਅਗਲਿਆਂ ਨੇ ਹਜ਼ਾਰਾਂ ਕਰੋੜਾਂ ਦੇ ਮਾਣਹਾਨੀ ਦੇ ਪਾਏ ਹੋਏ ਆ। ਦੀ ਵਾਇਰ ਦੀ ਕਦੇ ਰਿਪੋਰਟ ਕੱਢ ਕੇ ਵੇਖਿਓ। ਸੋ ਧਾਰਮਿਕ ਤੇ ਸਿਆਸੀ ਮਸਲਿਆਂ ਨੂੰ ਇੱਕ ਨਾ ਕਰਿਆ ਕਰੋ, ਇਹ ਸਾਡੀ ਬੇਨਤੀ ਹੈ। ਆਪਾਂ ਅਗਲੇ ਕਾਲਰ ਦੇ ਵੱਲ ਵਧਦੇ ਹਾਂ। ਸਮਾਂ ਸਮਾਪਤੀ ਵੱਲ ਹੈ। ਭੁਪਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜਿਹੜਾ ਹੁਣ ਇੱਕ ਆਪਣੇ ਗੇਮਾਂ ਦੇ ਵਿੱਚ ਸ਼ੋਸ਼ਣ ਹੋ ਰਿਹਾ ਹੈਗਾ, ਇਹਦੇ ਵਿੱਚ ਖਬਰ ਆਈ, ਉਹਨੂੰ ਆਪਣੇ ਹੁਣ ਪੜ ਵੀ ਲਿਆ ਹੈਗਾ। ਮੇਰਾ ਸਵਾਲ ਇਹ, ਉਹ ਇੱਕ ਤਾਂ ਬੀਜੇਪੀ ਨਾਲ ਥੋੜਾ ਜਿਹਾ ਰਿਲੇਟਡ ਹੈਗਾ ਕਿ ਹੁਣ ਬੀਜੇਪੀ ਉਸ ਵਿਸ਼ੇ ਨੂੰ ਮੰਨ ਕੇ ਜਨਤਕ ਤੌਰ ਤੇ ਆਮ ਲੋਕਾਂ ਤੋਂ ਮਾਫੀ ਮੰਗੂਗੀ, ਤਾਂ ਕੀ ਇਹੋ ਜਿਹੇ ਲੋਕਾਂ ਨੂੰ ਕਿਉਂ ਆਪਾਂ, ਜਾਣੀ ਕਿ ਅੱਗੇ ਜਿਹੜੇ ਪੋਲੀਟੀਕਲ ਨਾਲ ਰਿਲੇਟਡ ਹੁੰਦੇ ਨੇ, ਆਪਾਂ ਉਹਨਾਂ ਨੂੰ ਕਿਉਂ ਕੋਚ ਵਗੈਰਾ ਬਣਾਉਂਦੇ ਆ, ਜਿਹੜੇ ਐਕਚੁਅਲੀ ਗੇਮਾਂ ਦੇ ਵਿੱਚ ਹੁੰਦੇ ਨੇ, ਜਿਹੜੇ ਐਕਚੁਅਲੀ ਜਿਹਨਾਂ ਨੇ ਖੁਦ ਖੇਡੀਆਂ ਹੁੰਦੀਆਂ, ਉਹਨਾਂ ਨੂੰ ਕਿਉਂ ਨਹੀਂ ਆਪਾਂ ਲੈ ਕੇ ਆਉਂਦੇ ਕੋਚ ਬਣਾਉਣ? ਨਹੀਂ ਸਰ, ਮੈਂ ਤੁਹਾਡੀ ਇੱਕ ਛੋਟੀ ਜਿਹੀ ਕਰੈਕਸ਼ਨ ਕਰਨ ਦੀ ਗੁਸਤਾਖੀ ਚਾਹਾਂਗਾ ਕਿ ਪੋਲੀਟੀਕਲ ਬੰਦੇ ਕਦੇ ਕੋਚ ਨਹੀਂ ਬਣਦੇ, ਕੋਚ ਪ੍ਰੋਫੈਸ਼ਨਲ ਹੀ ਹੁੰਦੇ ਨੇ। ਪਰ ਰੌਲਾ ਇਹ ਹੈ ਕਿ ਫੈਡਰੇਸ਼ਨਾਂ ਦੇ ਮੁਖੀ ਜਿਹੜੇ ਹੁੰਦੇ ਨੇ ਜਾਂ ਖੇਡਾਂ ਦੇ ਸੰਘ ਹੁੰਦੇ ਨੇ, ਉਹਨਾਂ ਦੇ ਮੁਖੀ ਬਣ ਜਾਂਦੇ ਨੇ, ਪੋਲੀਟੀਸ਼ੀਅਨ ਬਣ ਜਾਂਦੇ ਆ। ਅਸਲ 'ਚ ਇਹ ਲੜਾਈ ਵੀ ਜਿਹੜੀ ਚੱਲ ਰਹੀ ਹੈ, ਜਿਹੜੀ ਆਪਾਂ ਵੇਖਦੇ ਹਾਂ ਕੁਸ਼ਤੀ ਫੈਡਰੇਸ਼ਨ ਵਾਲੀ, ਇਹ ਅਸਲ 'ਚ ਇਹਦੀ ਜੜ ਸਿਆਸਤ ਦੇ ਵਿੱਚ ਹੀ ਹੈ। ਲੰਮੀ ਚੌੜੀ ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਪ੍ਰੋਗਰਾਮ 'ਚ, ਹੁਣ ਤਾਂ ਸਮਾਂ ਸਮਾਪਤ ਹੋ ਗਿਆ, ਕਿ ਤੁਹਾਨੂੰ ਵੈਸੇ ਤਾਂ ਕੁਝ ਗੱਲਾਂ ਕਹੀਆਂ ਨੇ, ਅਸੀਂ ਇਹਦੇ ਤੇ ਪੂਰੀ ਤਫਸੀਲ ਦੇ ਨਾਲ ਗੱਲ ਅਗਲੇ ਪ੍ਰੋਗਰਾਮ 'ਚ ਕਰ ਦਿਆਂਗੇ ਤੇ ਤੁਹਾਨੂੰ ਸਾਫ਼ ਹੋ ਜਾਏਗਾ। ਠੀਕ ਹੈ, ਸ਼ੋਸ਼ਣ ਦੇ ਦੋਸ਼ ਇੱਥੇ ਤੁਹਾਡੇ US ਦੇ ਵਿੱਚ ਪਿਛਲੇ ਸਾਲ ਲੱਗੇ ਸਨ, ਮਹਿਲਾ ਫੁੱਟਬਾਲਰਾਂ ਨੇ ਲਾਏ ਸਨ ਕੋਚ। ਫਿਰ ਇਸ ਤੋਂ ਇਲਾਵਾ UK ਦੇ ਤੇ ਬੜੇ ਮਤਲਬ ਕਿ ਇੰਗਲੈਂਡ ਦੇ ਨਾ ਬੜੇ ਇੰਟਰਨੈਸ਼ਨਲ 2 ਵੱਡੇ ਖਿਡਾਰੀ ਸਾਹਮਣੇ ਆਏ ਸਨ। ਵੁੱਡਵਰਡ ਉਹਦੇ 'ਚ ਇੱਕ ਸੀਗਾ, ਜਿਹੜੇ 40-45 ਸਾਲ ਦੀ ਏਜ 'ਚ ਪੈਨਲ ਬੜਾ ਵੱਡਾ ਕੋਚ ਹੋਇਆ ਮੈਨਚੈਸਟਰ ਸਿਟੀ ਦਾ ਵੀ। ਉਹਦੇ ਤੇ ਦੋਸ਼ ਲਾਇਆ ਸੀ ਕਿ ਜਦੋਂ ਅਸੀਂ ਜੂਨੀਅਰ ਸੀ, 15-15 ਸਾਲਾਂ ਦੇ ਸਾਂ, ਇਸ ਬੰਦੇ ਨੇ ਉਦੋਂ ਸਾਡਾ ਸਰੀਰਕ ਸ਼ੋਸ਼ਣ ਕੀਤਾ। ਇੰਡੀਆ 'ਚ ਇਹ ਬਹੁਤ ਹੈਗੀਆਂ ਨੇ ਸ਼ੋਸ਼ਣ ਦੀਆਂ ਘਟਨਾਵਾਂ, ਪਰ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਅੱਡ ਰੱਖ ਕੇ ਇਹਨੂੰ ਆਪਾਂ ਦੂਸਰੇ ਐਂਗਲ ਤੋਂ ਦੇਖੀਏ ਤਾਂ ਉਹਦੇ 'ਚ ਕਿਤੇ ਨਾ ਕਿਤੇ ਜਿਵੇਂ ਰਾਜਨੀਤਿਕ ਲੋਕ ਨੇ ਫੈਡਰੇਸ਼ਨਾਂ ਵਗੈਰਾ 'ਚ, ਤਾਂ ਇਸ ਸਾਰੇ ਐਪੀਸੋਡ 'ਚ ਵੀ ਰਾਜਨੀਤੀ ਆਏਗੀ। ਸੋ ਅਗਲੇ ਪ੍ਰੋਗਰਾਮ ਦਾ ਇੰਤਜ਼ਾਰ ਕਰਨਾ, ਅਸੀਂ ਉਹ ਵੀ ਫੈਕਚੁਅਲੀ ਮਤਲਬ ਕਿ ਜਾਣਕਾਰੀ ਦੇ ਕੇ ਤੁਹਾਨੂੰ ਥੋੜਾ ਸਾਬਤ ਕਰਨ ਦਾ ਯਤਨ ਕਰਾਂਗੇ। ਜੀ ਮਿੰਟੂ ਜੀ, ਬਹੁਤ ਧੰਨਵਾਦ ਜੀ ਇਹਨਾਂ ਖਾਸ ਜਾਣਕਾਰੀਆਂ ਤੇ ਖਾਸ ਖਬਰਾਂ ਦੇ ਲਈ। ਜੀ ਸ਼ੁਕਰੀਆ ਜੀ, ਧੰਨਵਾਦ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਆਪਣੇ ਨਾਲ ਮਿੰਟੂ ਗੁਰਸਰੀਆ ਜੀ ਨੇ ਸਵਾਲਾਂ ਦੇ ਜਵਾਬ ਦਿੱਤੇ ਨੇ, ਔਰ ਤੁਸੀਂ ਬਹੁਤ ਸਾਰੇ ਸਰੋਤਿਆਂ ਨੇ, ਦਰਸ਼ਕਾਂ ਨੇ ਇਹਦੇ ਵਿੱਚ ਹਿੱਸਾ ਲਿਆ। ਜਾਂਦੇ ਇੱਕ ਵਾਰ ਫਿਰ ਤੋਂ ਅਸੀਂ ਸਾਫ਼ ਕਰਦੇ ਚੱਲੀਏ ਕਿ ਬਹੁਤ ਸਾਰੇ ਲੋਕ ਇਸ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ, ਭਾਗ ਲੈਂਦੇ ਨੇ, ਸਵਾਲ ਕਰਦੇ ਨੇ, ਉਹਨਾਂ ਦਾ ਸਵਾਗਤ ਹੈ ਹਮੇਸ਼ਾ। ਪਰ ਕੁਝ ਲੋਕਾਂ ਦਾ ਮੰਤਵ ਇਹ ਹੁੰਦਾ ਕਿ ਗੱਲਬਾਤ ਨੂੰ ਡਿਰੇਲ ਕੀਤਾ ਜਾਵੇ, ਗੱਲਬਾਤ ਨੂੰ ਉਖਾੜਾ ਜਾਵੇ, ਲੋਕਾਂ ਦੇ ਵਿੱਚ ਬਹਿਸ ਬਣਾਈ ਜਾਵੇ। ਇਹ ਮੰਚ ਵਿਚਾਰ ਚਰਚਾ ਵਾਸਤੇ ਹੈ, ਇਹ ਮੰਚ ਮਸਲਿਆਂ ਦੇ ਹੱਲ ਵਿਚਾਰਨ ਵਾਸਤੇ ਹੈ, ਇਹ ਮੰਚ ਲੋਕਾਂ ਨੂੰ ਉਹਨਾਂ ਦੀ ਗੱਲ ਰੱਖਣ ਵਾਸਤੇ ਹੈ। ਜਿਨ੍ਹਾਂ ਨੇ ਬੁਝਾਰਤਾਂ ਪਾਉਣੀਆਂ, ਪੰਜਾਬੀ ਰੇਡੀਓ USA ਦੇ ਸਟੂਡੀਓ ਦਾ ਇਹੀ ਨੰਬਰ ਹੈ, ਰਾਤ ਨੂੰ ਪ੍ਰੋਗਰਾਮ ਚੱਲਦਾ ਹੈ, ਆ ਕੇ ਬੁਝਾਰਤਾਂ ਪਾ ਲਿਆ ਕਰੋ। ਦੂਜੀ ਗੱਲ ਇਹ ਹੈ ਕਿ ਗੱਲਾਂ ਦਾ ਨਿਸਤਾਰਾ ਕਰਦੇ ਚੱਲ ਗਏ ਆਪਾਂ ਕਿ ਜਿਹੜੇ ਸਾਡੇ ਚੁਣੇਵੇਂ ਨੁਮਾਇੰਦੇ ਨੇ, ਭਾਵੇਂ ਕੁੰਵਰ ਵਿਜੇ ਪ੍ਰਤਾਪ ਆ, ਭਾਵੇਂ ਪ੍ਰਤਾਪ ਬਾਜਵਾ, ਭਾਵੇਂ ਤ੍ਰਿਪਤ ਰਜਿੰਦਰ ਬਾਜਵਾ, ਭਾਵੇਂ ਅਮਿਤ ਸ਼ਾਹ ਤੇ ਭਾਵੇਂ ਨਵਜੋਤ ਸਿੱਧੂ ਹੈ, ਸਾਨੂੰ ਉਹਨਾਂ ਦਾ, ਅਸੀਂ ਮਿੰਟੂ ਜੀ ਨੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਕਦੇ ਇਸ਼ਾਰੇ ਨਾਲ ਗੱਲ ਨਹੀਂ ਕੀਤੀ। ਸਿਆਸੀ ਚੋਟ ਕਰਦੇ ਨੇ, ਡਾਂਕੇ ਦੀ ਚੋਟ ਤੇ ਕਰਦੇ ਨੇ। ਇਹਨਾਂ ਲੋਕਾਂ ਨੂੰ ਬਹੁਤ ਕੁਝ ਝੱਲਣਾ ਪੈਂਦਾ। ਸਾਨੂੰ ਇੱਥੇ ਲੱਗਦਾ ਕਿ ਜਾਣਕਾਰੀਆਂ ਇੱਦਾਂ ਹੀ ਆ ਰਹੀਆਂ, ਪਰ ਬਹੁਤ ਜਾਣਕਾਰੀਆਂ ਐਕਸੈਸ ਕਰਨੀਆਂ ਪੈਂਦੀਆਂ, ਬਹੁਤ ਜਾਣਕਾਰੀਆਂ ਪਿੱਛੇ ਟਰੋਲ ਹੋਣਾ ਪੈਂਦਾ, ਕਿਰਦਾਰ ਕੁਸ਼ੀ ਕਰਦੇ ਨੇ IT ਸੈੱਲ, ਬੜਾ ਕੁਛ ਹੈ। ਸੋ ਸਿਆਸੀ ਲੋਕ ਹਮੇਸ਼ਾ ਜਵਾਬਦੇ ਰਹਿਣਗੇ, ਉਹਨਾਂ ਨੂੰ ਭਾਵੇਂ ਚੁਣਿਆ ਹੋਇਆ ਸਰਪੰਚ ਹੈ, ਮੈਂਬਰ ਹੈ, ਜ਼ਿਲ੍ਹਾ ਪ੍ਰੀਸ਼ਦ ਹੈ, ਬਲਾਕ ਸੰਮਤੀ ਦਾ, ਕੋਈ ਵੀ ਹੈ, ਉਹਨੂੰ ਸਵਾਲ ਕਰਦੇ ਰਹਾਂਗੇ, ਖਿੜੇ ਮੱਥੇ ਕਰਾਂਗੇ, ਔਰ ਡਾਂਕੇ ਦੀ ਚੋਟ ਤੇ ਕਰਾਂਗੇ, ਬਾਈ ਨੇਮ ਲੈ ਕੇ ਕਰਾਂਗੇ ਜਿੱਥੇ ਲੈਣਾ ਪਿਆ। ਹਾਂ,
ਕਿਰਦਾਰਕੁਸ਼ੀ ਨਹੀਂ ਕਰਨੀ ਆਪਾਂ। ਦੂਜੀ ਗੱਲ ਇਹ ਹੈ ਕਿ ਜਿਹੜੇ ਧਾਰਮਿਕ ਮਸਲੇ ਨੇ, ਜਦੋਂ ਤੁਸੀਂ ਤੁਲਨਾ ਕਰਦੇ ਹੋ ਪੰਥ ਦੇ ਰਹਿਨੁਮਾ ਦੇ ਨਾਲ, ਪੰਥਕ ਸ਼ਖਸੀਅਤਾਂ ਦੇ ਨਾਲ, ਤਾਂ ਤੁਲਨਾ ਵਿਅਕਤੀ ਵਿਸ਼ੇਸ਼ ਦੀ ਨਾ ਕਰਿਆ ਕਰੋ। ਇਹ ਗਲਤ ਗੱਲ ਆ, ਇਹ ਗੱਲਬਾਤ ਨੂੰ ਡਰੇਲ ਕਰਨ ਵਾਲੀ ਗੱਲ ਆ। ਜਿਨ੍ਹਾਂ ਦਾ ਰੁਤਬਾ ਸੰਗਤ ਜਾਣਦੀ ਹੈ, ਪੰਥ ਜਾਣਦਾ, ਉਹਨਾਂ ਦਾ ਰੁਤਬਾ ਉਹੀ ਆ, ਉਹ ਓਨੇ ਹੀ ਵੱਡੇ ਰਹਿਣਗੇ, ਓਨੇ ਹੀ ਸਤਿਕਾਰਤ ਰਹਿਣਗੇ। ਸੋ ਇਹ ਐਵੇਂ ਤੰਜ਼ ਕਰਕੇ ਗੱਲਾਂ ਕਰਨੀਆਂ, ਕਿਸੇ ਦੇ ਵਿੱਚ ਦੀ ਗੱਲਾਂ ਕੱਢਣੀਆਂ, ਅਮਰੀਕਾ ਆ ਕੇ ਵੀ ਅਸੀਂ ਇਹ ਚੀਜ਼ਾਂ ਨਹੀਂ ਛੱਡੀਆਂ ਜਾਂ ਨਹੀਂ ਸਿੱਖੀਆਂ ਤਾਂ ਹਾਸਾ ਆਉਂਦਾ ਕਈ ਵਾਰੀ। ਪਰ ਪੰਥ ਦੇ ਮਸਲੇ 'ਚ ਘੱਟੋ ਘੱਟ ਇੰਨਾ ਕੁ ਸਤਿਕਾਰ ਕਰਿਆ ਕਰੋ ਸ਼ਖਸੀਅਤਾਂ ਦਾ ਕਿ ਪੰਥ ਦੇ ਮਸਲੇ 'ਚ ਤੰਜ਼ ਨਾ ਕਰਿਆ ਕਰੋ। ਸਵਾਲ ਕਰਨਾ ਹੈ ਬਾਈ ਨੇਮ ਲੈ ਕਰ ਲਓ, ਸਾਨੂੰ ਕੋਈ ਦਿੱਕਤ ਨਹੀਂ ਹੈ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ। ਅਮਰੀਕਾ, ਵਿਸ਼ਵ ਭਰ ਦੇ ਨਾਲ ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਸਤਿ ਸ਼੍ਰੀ ਅਕਾਲ।